ਮੌਸਮ ਇੰਤਹਾਈ ਹਸੀਨ, ਬੱਦਲ ਹੋਏ ਨੇ ਔਰ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਅਤੇ ਅਸੀਂ ਵਾਕ ਕਰਦੇ ਹੋਏ ਜਾ ਰਹੇ ਹਾਂ ਰਾਫੇ ਹਾਊਸ ਦੀ ਤਰਫ। ਉੱਥੇ ਸਾਨੂੰ ਖਾਣੇ ਦੀ ਆਫਰ ਹੋਈ ਸੀ। ਅਸੀਂ ਅੱਜ ਪਹੁੰਚਦੇ ਹਾਂ, ਦੇਖਦੇ ਹਾਂ ਜੀ ਉੱਥੇ ਜਾ ਕੇ ਕੀ ਮਨੋ ਸਲਵਾ ਸਾਨੂੰ ਮਿਲਦਾ ਹੈ ਖਾਣ ਵਾਸਤੇ। ਔਰ ਖਾਸੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ। ਮੈਂ ਸੋਚ ਰਹੀ ਸਾਂ ਕਿ ਮੈਂ ਉਹਨਾਂ ਨੂੰ ਕਹਿ ਦਿੰਦੀ ਨਾ ਕਿ ਮੈਨੂੰ ਆ ਕੇ ਗਾੜੀ 'ਤੇ ਲੈ ਜਾਵੋ ਤਾਂ ਜ਼ਿਆਦਾ ਅੱਛਾ ਰਹਿੰਦਾ। ਠੰਡ बढ़ਦੀ ਜਾ ਰਹੀ ਹੈ, बढ़ਦੀ ਜਾ ਰਹੀ ਹੈ। ਬਸ ਹੁਣ ਜਿਹੜੀਆਂ ਅਗਰ ਧੁੱਪਾਂ ਵੀ ਨਿਕਲਦੀਆਂ ਨੇ ਨਾ ਅਤੇ ਉਹਨਾਂ ਦੇ ਵਿੱਚ ਫਿਰ ਅੱਗੇ ਕਹਿੰਦੇ ਨੇ ਇਹ ਹੀ ਹੈ ਕਿ ਹਵਾ ਨਾਲ ਬਹੁਤ ਠੰਡੀ ਹੁੰਦੀ ਹੈ ਕਿ ਉਹ ਧੁੱਪ ਦੀ ਗਰਮੀ ਮਹਿਸੂਸ ਨਹੀਂ ਹੁੰਦੀ ਹੈ। ਕਿ ਬਹਰਹਾਲ ਚਲੋ ਜੀ, ਮੌਸਮ ਬੜਾ ਚੰਗਾ ਹੈ। ਛੁੱਟੀ ਦੇ ਬਾਵਜੂਦ ਵੀ ਕੋਈ ਪਬਲਿਕ ਕਿਤੇ ਪਾਸੇ ਨਜ਼ਰ ਨਹੀਂ ਪਈ ਆਉਂਦੀ ਕਿਉਂਕਿ ਖਾਸੀ ਠੰਡਕ ਹੈ। ਮੇਰੇ ਸਿਵਾ ਤੁਹਾਨੂੰ ਰੋਡ 'ਤੇ ਸ਼ਾਇਦ ਵੀ ਕੋਈ ਨਜ਼ਰ ਆਵੇ। ਅਤੇ ਇਹ ਬੈਰੀਜ਼ 'ਤੇ ਵੀ ਦੇਖੋ ਸਾਰੇ ਜਿਹੜੇ ਦਰੱਖਤ ਨੇ ਸੁੱਕਣੇ ਸ਼ੁਰੂ ਹੋ ਗਏ ਨੇ ਔਰ ਜਿੰਨੀਆਂ ਲੱਗੀਆਂ ਹੋਈਆਂ ਸਨ ਬੈਰੀਜ਼ ਉਹ ਵੀ ਖੁਸ਼ਕ ਹੋ ਗਈਆਂ ਨੇ। ਲੇਕਿਨ ਮੈਨੂੰ ਇੱਕ ਦੋ ਨਜ਼ਰ ਆ ਰਹੀਆਂ ਨੇ। ਮੈਂ ਕਿਹਾ ਚਲੋ ਮੈਂ ਤੋੜ ਲੈਂਦੀ ਹਾਂ। ਉਹ ਕਹਿੰਦੇ ਨੇ ਜਾਂਦੀ ਬਹਾਰ ਦੀਆਂ ਚੀਜ਼ਾਂ, ਅਤੇ ਬਸ ਬਈ ਇਹ ਇੱਕ ਦੋ ਮੈਨੂੰ ਮਿਲ ਗਈਆਂ ਨੇ ਅਤੇ ਚਲੋ ਮੈਂ ਖਾ ਲੈਂਦੀ ਹਾਂ। ਮੈਂ ਇੱਥੇ ਜਦੋਂ ਵੀ ਆਉਂਦੀ ਹਾਂ ਮੈਨੂੰ ਮੁਸਤਫਾ ਜ਼ਰੂਰ ਯਾਦ ਆਉਂਦਾ। ਮੁਸਤਫਾ ਰੋਜ਼ ਮੈਨੂੰ ਲੈ ਕੇ ਆਉਂਦਾ ਸੀ ਇੱਥੇ ਕਿ ਚਲੋ ਵੀ ਅਬ ਚਲੇ ਹਮ ਤੋੜ ਕੇ ਲੈ ਕੇ ਆਏ ਬੈਰੀਜ਼। ਅਤੇ ਇਹ ਵੀ ਕਿ ਚਲੋ ਇੱਕ ਯਾਦ ਹੈਗੀ ਹੈ ਸਾਡੇ ਜ਼ਿਹਨ ਵਿੱਚ। ਅਤੇ ਇੰਨੀਆਂ ਅੱਛੀਆਂ ਦੋ ਤਿੰਨ ਮੈਨੂੰ ਮਿਲ ਗਈਆਂ ਨੇ ਔਰ ਇਸ ਤਰ੍ਹਾਂ ਲੱਗ ਰਿਹਾ ਵੀ ਜਿਵੇਂ ਬਲੱਡ ਨਿਕਲਿਆ ਹੱਥ ਵਿੱਚੋਂ। ਅਤੇ ਇਹਨੂੰ ਅਸੀਂ ਖਾ ਲੈਂਦੇ ਹਾਂ ਅਤੇ ਆਹਿਸਤਾ ਆਹਿਸਤਾ ਰਿੜੇ ਜਾਂਦੇ ਹਾਂ ਨੀਚੇ। ਦੇਖ ਲਓ ਸਾਹਮਣੇ ਤੁਹਾਨੂੰ ਸਾਰਾ ਮੰਜ਼ਰ ਨਜ਼ਰ ਆ ਰਿਹਾ, ਬਿਲਕੁਲ ਧੁੱਪ ਨਹੀਂ ਹੈ ਔਰ ਖਾਸੀ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ। ਰਾਫੇ ਹਾਊਸ ਪਹੁੰਚ ਗਏ ਹਾਂ। ਰਾਫੇ ਸਾਹਿਬ ਜੀ ਖੇਲ ਰਹੇ ਨੇ ਗੇਮ ਆਪਣਾ ਬੈਠ ਕੇ, ਬੜੇ ਮਗਨ ਨੇ ਕਿ ਉਹਨੂੰ ਕੋਈ ਹੋਸ਼ ਨਹੀਂ ਰਾਫੇ ਨੂੰ ਕਿ ਇਰਦ ਗਿਰਦ ਨਜ਼ਰ ਮਾਰ ਲਵਾਂ। ਕੋਈ ਰਾਫੇ ਨੂੰ ਹੋਸ਼ ਨਹੀਂ, ਬਸ ਸਾਰੀ ਤਵੱਜੋ ਗੇਮ ਦੇ ਉੱਪਰ ਹੈ। ਅਤੇ ਘਰ ਵਾਲਿਆਂ ਨੇ ਕਿਹਾ ਕਿ ਜੀ ਅੱਜ ਬਾਹਰ ਖਾਣ ਦਾ ਪ੍ਰੋਗਰਾਮ ਹੈ। ਅਤੇ ਬਾਹਰ ਜਦੋਂ ਅਸੀਂ ਖਾਣ ਜਾਂਦੇ ਹਾਂ ਸਭ ਤੋਂ ਸਾਡਾ ਫੇਵਰਟ ਜਿਹੜਾ ਵਾ ਲਾਹੌਰ ਕਿਲ੍ਹਾ ਵੇ। ਲਾਹੌਰ ਕਿਲ੍ਹਾ ਦੀ ਤਰਫ ਅਸੀਂ ਰੁੱਖ ਕਰ ਲਿਆ, ਲੇਕਿਨ ਰਸਤੇ 'ਚ ਅਸੀਂ ਰੁਕਾਂਗੇ ਥੋੜ੍ਹਾ ਜਿਹਾ ਔਰ ਰਾਫੇ ਵਾਸਤੇ ਪੀਜ਼ਾ ਲਵਾਂਗੇ ਕਿਉਂਕਿ ਰਾਫੇ ਦੇਸੀ ਫੂਡ ਨਹੀਂ ਖਾਂਦੇ। ਇੱਥੇ ਅਸੀਂ ਰੁਕ ਗਏ ਹਾਂ ਅਤੇ ਇੱਥੋਂ ਰਾਫੇ ਦੀ ਫੇਵਰਟ ਸ਼ਾਪ ਤੋਂ ਜੀ ਪੀਜ਼ਾ ਲੈ ਕੇ ਫਿਰ ਅਸੀਂ ਉੱਥੇ ਲਾਹੌਰ ਕਿਲ੍ਹਾ ਜਾ ਰਹੇ ਹਾਂ। ਉੱਥੇ ਫਿਰ ਅਸੀਂ ਖਾਣਾ ਆਰਡਰ ਕਰਾਂਗੇ ਅਤੇ ਖਾਵਾਂਗੇ ਜੀ। ਗਾੜੀ ਚੱਲਦੀ ਜਾ ਰਹੀ ਹੈ। ਲਾਹੌਰ ਕਿਲ੍ਹਾ ਅਸੀਂ ਪਹੁੰਚ ਚੁੱਕੇ ਹਾਂ। ਮੈਂ ਜਦੋਂ ਵੀ ਆਉਂਦੀ ਹਾਂ ਮੈਨੂੰ ਛਤਰੀਆਂ ਬੜੀਆਂ ਚੰਗੀਆਂ ਲੱਗਦੀਆਂ ਨੇ ਅਤੇ ਮੈਨੂੰ ਬਹੁਤ ਚੰਗਾ ਲੱਗਦਾ ਮੈਨੂੰ ਦੇਖ ਕੇ। ਲਓ ਜੀ ਚਟਨੀਆਂ ਆ ਗਈਆਂ। ਮੈਂਗੋ ਚਟਨੀ ਮੇਰੀ ਬੜੀ ਫੇਵਰਟ ਹੈ ਅਤੇ ਮੈਂ ਖਾਂਦੀ ਹਾਂ। ਔਰ ਤਵਾ, ਮਸ਼ਹੂਰ ਤਵਾ ਇਹਨਾਂ ਦਾ ਆ ਗਿਆ। ਤਵਾ ਮੰਗਾਉਂਦੇ ਹਾਂ, ਤਵੇ ਦੇ ਉੱਪਰ ਸਾਰੇ ਹੀ ਆਈਟਮ ਹੁੰਦੇ ਨੇ ਔਰ ਬਹੁਤ ਟੇਸਟੀ ਇਹਨਾਂ ਦਾ ਖਾਣਾ ਹੁੰਦਾ ਵੇ ਕਿ ਜਦੋਂ ਅਸੀਂ ਫਿਰ ਆਉਂਦੇ ਹਾਂ ਨਾ ਸਾਨੂੰ ਬਹੁਤ ਹੀ ਮਜ਼ਾ ਇੱਥੇ ਆਉਂਦਾ ਵੇ। ਅਸੀਂ ਅੱਜ ਸਪੈਸ਼ਲੀ ਗਾਰਲਿਕ ਨਾਨ ਜਿਹੜੇ ਇਹਨਾਂ ਦੇ ਗਰਮ ਗਰਮ ਆਉਂਦੇ ਨੇ ਨਾ ਉਹਨਾਂ ਵਾਸਤੇ ਆਏ ਹਾਂ ਕਿ ਘਰ ਵੀ ਅਸੀਂ ਖਾਣਾ ਲਿਜਾ ਸਕਦੇ ਸਾਂ, ਲੇਕਿਨ ਅੱਜ ਗਰਮ ਗਰਮ ਨਾਨ ਆਉਂਦੇ ਨਾ ਗਾਰਲਿਕ, ਇਹਦਾ ਆਪਣਾ ਹੀ ਜ਼ਾਇਕਾ। ਇਸ ਵਜ੍ਹਾ ਨਾਲ ਫਿਰ ਅਸੀਂ ਇੱਥੇ ਆ ਕੇ ਖਾਣਾ ਪਸੰਦ ਕੀਤਾ ਕਿ ਵਿੱਚ ਉੱਥੇ ਹੀ ਜਾ ਕੇ ਖਾਂਦੇ ਹਾਂ। ਔਰ ਦਾਲ ਮਾਸ਼ ਤਾਂ ਇਹਨਾਂ ਦੀ ਬੜੀ ਹੀ ਜ਼ਬਰਦਸਤ ਹੈ। ਖਾਣਾ ਖਾ ਕੇ ਅਸੀਂ ਨਿਕਲੇ ਅਤੇ ਫਿਰ ਜੀ ਪਾਨ ਲੈਣ ਵਾਸਤੇ ਅਸੀਂ ਆ ਗਏ ਇੱਕ ਸ਼ੌਪ 'ਤੇ। ਕੁਛ ਪਾਨ ਇਹਨਾਂ ਨੇ ਮਿੱਠੇ ਬਣਾ ਕੇ ਵੀ ਰੱਖੇ ਹੋਏ ਨੇ, ਪਰ ਐਵੇਂ ਕਿ ਮੈਂ ਕਿਉਂਕਿ ਸਾਦਾ ਪਾਨ ਖਾਂਦੀ ਹਾਂ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਤਾਂ ਸਾਦਾ ਬਣਾ ਦਿਓ। ਅਤੇ ਸਾਦਾ ਖਾਣ ਵਾਲੇ ਘੱਟ ਹੀ ਲੋਕ ਹੁੰਦੇ ਨੇ ਅਤੇ ਇਸ ਤੋਂ ਉਹਨਾਂ ਨੇ ਕਿਹਾ ਜੀ ਠੀਕ ਹੈ ਅਸੀਂ ਬਣਾ ਦਿੰਦੇ ਹਾਂ ਸਾਦਾ। ਦੱਸੋ ਕਿ ਤੁਸੀਂ ਕਿਸ ਤਰ੍ਹਾਂ ਦਾ ਖਾਓਗੇ ਸਾਦਾ। ਮੈਂ ਕਿਹਾ ਸਿਰਫ ਮੈਨੂੰ ਛਾਲੀਆ ਔਰ ਜਿਹੜਾ ਨਾ ਸੌਂਫ ਪਾ ਕੇ ਸਾਦਾ ਪਾਨ ਦੇ ਦਿਓ। ਉਹਨਾਂ ਨੇ ਪੁੱਛਿਆ ਕਿ ਤੁਸੀਂ ਖੁਸ਼ਬੂ, ਮੈਂ ਕਹਿੰਦੀ ਖੁਸ਼ਬੂ ਵਾਲਾ ਮੈਨੂੰ ਨਹੀਂ ਚਾਹੀਦਾ, ਸਿਰਫ ਸਾਦੀ ਛਾਲੀਆ ਔਰ ਉਹ। ਅਤੇ ਇਸ ਤਰ੍ਹਾਂ ਪਾਨ ਨੂੰ ਕੱਪੜੇ 'ਚ ਭਿਉਂ ਕੇ ਰੱਖਿਆ ਜਾਂਦਾ ਹੈ ਤਾਂ ਕਿ ਇਹਦਾ ਪੱਤਾ ਜਿਹੜਾ ਵੇ ਕੱਪੜੇ 'ਚ ਲਪੇਟ ਕੇ, ਹਲਕਾ ਜਿਹਾ ਨਮੀ ਵਾਲਾ ਕੱਪੜਾ ਹੁੰਦਾ ਵੇ ਉਹਦੇ 'ਚ ਲਪੇਟ ਕੇ ਰੱਖਦੇ ਨੇ ਕਿ ਪੱਤਾ ਜਿਹੜਾ ਸਹੀ ਰਵੇ। ਬਹੁਤ ਜ਼ਿਆਦਾ ਗਿੱਲਾ ਕੱਪੜਾ ਵੀ ਨਹੀਂ ਹੁੰਦਾ ਲੇਕਿਨ ਹਲਕਾ ਜਿਹਾ ਗਿੱਲਾ ਹੁੰਦਾ। ਉਹ ਜੀ ਇਹਨਾਂ ਨੇ ਚੂਨਾ ਲਾ ਦਿੱਤਾ ਵੇ। ਚੂਨਾ ਲਾਣਾ ਇੱਕ ਬੜਾ ਭਾਵੇਂ ਕਿ ਕਿਸੇ ਨੂੰ ਕੋਈ ਐਸਾ ਕਰ ਦੇਵੇ ਨਾ ਕਹਿੰਦੇ ਵੀ ਇਹਨਾਂ ਨੇ ਚੂਨਾ ਲਾ ਦਿੱਤਾ ਵੇ। ਇਹਨਾਂ ਨੇ ਵੀ ਪਾਨ ਨੂੰ ਚੂਨਾ ਲਾ ਦਿੱਤਾ ਵੇ ਅਤੇ ਹੁਣ ਉੱਪਰ ਲੱਗਣ ਲੱਗਾ ਕੱਥਾ। ਅਤੇ ਕੱਥੇ ਦਾ ਵੀ ਬਈ ਇਹਨਾਂ ਨੇ ਲਓ ਜੀ ਇੱਕ ਡੰਡੀ ਕੱਢ ਲਈਏ ਔਰ ਕੱਥੇ ਵਾਲੀ ਫੇਰਨੀ ਸ਼ੁਰੂ ਕਰ ਦਿੱਤੀ ਹੈ ਪਾਨ ਦੇ ਪੱਤੇ ਦੇ ਉੱਪਰ। ਔਰ ਮੈਂ ਬੜੀ ਹੈਰਾਨ ਹੋਈ ਹਾਂ ਕਿ ਇਹਨੂੰ ਪੂਰਾ ਪੱਤਾ ਲਿਆ ਵੇ। ਉਹਨੂੰ ਅਮੂਮਨ ਵਿੱਚੋਂ ਸੈਂਟਰ ਵਿੱਚੋਂ ਇਹਨੂੰ ਹਾਫ ਕੀਤਾ ਜਾਂਦਾ ਔਰ ਉਹਦੇ ਦੋ ਪਾਨ ਬਣਾ ਲਏ ਜਾਂਦੇ ਨੇ, ਲੇਕਿਨ ਇਹ ਬੜੇ ਵੀ ਫਰਾਕ ਦਿਲ ਦੁਕਾਨਦਾਰ ਨੇ। ਇਹਨਾਂ ਨੇ ਪੂਰੇ ਪੱਤੇ ਦੇ ਉੱਪਰ ਪਾਨ ਬਣਾ ਕੇ ਦਿੱਤਾ ਵੇ। ਪਤਾ ਨਹੀਂ ਹੁਣ ਸਪੈਸ਼ਲ ਆਫਰ ਮੇਰੇ ਲਈ ਹੈ ਜਾਂ ਫਿਰ ਉਹ ਸਾਰੀ ਪਾਨ ਇਸ ਤਰ੍ਹਾਂ ਬਣਾਉਂਦੇ ਨੇ ਕਿ ਇਹ ਦੇਖ ਲਓ ਜੀ। ਹੁਣ ਮੈਂ ਉਹਨਾਂ ਨੂੰ ਕਿਹਾ ਵੀ ਸੌਂਫ ਪਾ ਦੇਵੋ ਥੋੜ੍ਹੀ। ਦੋ ਪਾਨ ਬਣਵਾ ਰਹੀ ਹਾਂ, ਇੱਕ ਮੈਂ ਖਾਵਾਂਗੀ ਘਰ ਜਾ ਕੇ ਅੱਜ ਹੀ ਔਰ ਦੂਸਰਾ ਖਾਵਾਂਗੇ ਅਸੀਂ ਕੱਲ੍ਹ।
ਤੇ ਪਾਨ ਤੇ ਮੇਰਾ ਬੜਾ ਹੀ ਫੇਵਰੇਟ ਹੈ। ਤੇ ਛਾਲੀਆਂ ਪਾਉਣ ਲੱਗੇ ਨੇ, ਮੈਂ ਕਿਹਾ ਛਾਲੀਆਂ ਵੀ ਜ਼ਰਾ ਖੁੱਲ੍ਹੇ ਹੱਥ ਨਾਲ ਪਾ ਦਈਓ, ਛਾਲੀਆਂ ਮੇਰੀ ਬੜੀ ਫੇਵਰੇਟ ਹੈ। ਉਹਨਾਂ ਨੇ ਛਾਲੀਆਂ ਪਾ ਦਿੱਤੀ ਹੈ ਦੁਬਾਰਾ ਵੀ। ਚਲੋ ਜੀ, ਇਹ ਪਾਨ ਜਿਹੜੇ ਹੋ ਗਏ ਨੇ ਤਿਆਰ ਸਾਡੇ। ਇਸ ਤੋਂ ਇਲਾਵਾ ਮੈਂ ਕੁਛ ਇਹਦੇ ਵਿੱਚ ਜ਼ਿਆਦਾ ਚੀਜ਼ ਨਹੀਂ ਖਾਂਦੀ। ਅਤੇ ਲਪੇਟਿਆ ਜਾ ਰਿਹਾ ਪਾਨ ਨੂੰ, ਲਪੇਟਦੇ ਜਾਓ ਲਪੇਟਦੇ ਜਾਓ ਲਪੇਟਦੇ ਜਾਓ, ਤੇ ਵੀ ਲਪੇਟਣ ਲੱਗ ਪਏ ਨੇ। ਚਲੋ ਜੀ, ਪਾਨ ਸਾਨੂੰ ਮਿਲ ਗਏ ਨੇ, ਅਸੀਂ ਸ਼ੌਪ ਤੋਂ ਜਾ ਰਹੇ ਹਾਂ ਬਾਹਰ। ਤੇ ਬਾਹਰ ਹੋ ਗਏ ਜੀ, ਸ਼ਾਮਾਂ ਪੈ ਗਈਆਂ ਨੇ ਖਾਸੀ, ਰਾਤ ਹੋ ਚੱਲੀ ਏ, ਔਰ ਟ੍ਰੈਫਿਕ ਵੀ ਖਾਸੀ ਔਰ ਠੰਡੀ ਹਵਾ ਵੀ ਖਾਸੀ ਚੱਲ ਰਹੀ ਹੈ। ਅਸੀਂ ਗਾੜੀ ਦੀ ਤਰਫ ਪੈਦਲ ਪੈਦਲ ਜਾ ਰਹੇ ਹਾਂ। ਗਾੜੀ ਵਿੱਚ ਬੈਠ ਗਏ, ਅਸੀਂ ਥੋੜ੍ਹਾ ਜਿਹਾ ਅੱਗੇ ਗਾੜੀ ਰੋਕੀ, ਚਾਏ ਵਾਲਾ ਦੀ ਚਾਏ ਲੈਣੀ ਸੀ। ਤੇ ਚਲੋ ਜੀ, ਚਾਏ ਵਾਲਾ ਦੀ ਚਾਏ ਲੈ ਲਈਏ, ਕਿ ਖਾਣੇ ਤੋਂ ਬਾਅਦ ਚਾਏ ਜ਼ਰੂਰੀ ਹੈ। ਤੇ ਇਸ ਤਰਫ ਆਈ ਹਾਂ, ਤੇ ਚਲੋ ਚਾਏ ਵਾਲਾ ਦੀ ਚਾਏ ਲੈ ਲੈਂਦੇ ਹਾਂ, ਵਰਨਾ ਅਸੀਂ ਘਰ ਜਾ ਕੇ ਬਣਾ ਕੇ ਪੀਂਦੇ। ਲੇਕਿਨ ਫਿਰ ਬਾਹਰ ਨਿਕਲੇ ਸੀ, ਤੇ ਅਸੀਂ ਫਿਰ ਚਾਏ ਵਾਲਾ ਦੀ ਚਾਏ ਲੈ ਲਈ। ਜਦੋਂ ਵੀ ਅਸੀਂ ਬਾਹਰ ਕਿਤੇ ਨਿਕਲੀਏ, ਚਾਏ ਵਾਲਾ ਦੀ ਚਾਏ ਜ਼ਰੂਰ ਪੀਂਦੇ ਹਾਂ, ਫੇਵਰਟ ਹੈ। ਤੇ ਚਲੋ ਜੀ, ਰਾਫੇ ਸਾਹਿਬ ਅੱਗੇ ਬੈਠੇ ਨੇ, ਔਰ ਉਹਨਾਂ ਨੇ ਅਗਲੀ ਸੀਟ 'ਤੇ ਕਬਜ਼ਾ ਕੀਤਾ ਹੋਇਆ ਵੇ। ਅਸੀਂ ਚੱਲਦੇ ਜਾ ਰਹੇ ਹਾਂ, ਅਤੇ ਹੁਣ ਅਸੀਂ ਪਹੁੰਚਾਂਗੇ ਘਰ। ਰਸਤੇ ਵਿੱਚ ਜਿਹੜਾ ਟ੍ਰੈਫਿਕ ਸਾਨੂੰ ਮਿਲ ਰਹੀ ਹੈ, ਸਾਹਮਣੇ ਵੀ ਗਾੜੀਆਂ ਆ ਰਹੀਆਂ ਨੇ। ਚਲੋ ਜੀ, ਘਰ ਅਸੀਂ ਪਹੁੰਚ ਚੁੱਕੇ ਹਾਂ। ਚਾਏ ਵਾਲਾ ਦੀ ਚਾਏ ਕੱਢ ਕੇ ਟੇਬਲ 'ਤੇ ਰੱਖ ਲਈਏ। ਅਸੀਂ ਹੁਣ ਪੀਵਾਂਗੇ ਗਰਮਾ ਗਰਮ ਚਾय, सर्दी का मौसम और गर्मा गर्म चाय वाला की चाय। अस्सलामुअलैकुम, गुड मॉर्निंग सोहणियो, गुड मॉर्निंग। ਤੇ ਲੋ ਵੀ ਸੋਹਣਿਓ, ਇੱਕ ਨਵੀਂ ਗੁੱਡ ਮਾਰਨਿੰਗ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋ ਗਏ ਆ। ਬਾਹਰ ਮੌਸਮ ਖਾਸਾ ਠੰਡਾ ਹੁੰਦਾ ਜਾ ਰਿਹਾ, ਦਿਨ ਬ ਦਿਨ ਠੰਡਕ बढ़ती जा रही है। तो सारे सर्दी की आमद है। ਤੇ ਅਸੀਂ ਅੰਦਰ ਹੀ ਤੜਦੇ ਜਾਣਾ ਵੇ। ਹੁਣ ਬਾਹਰ ਨਿਕਲਣ ਦਾ ਸਿਲਸਿਲਾ ਘੱਟ ਤੋਂ ਘੱਟ ਹੋ ਜਾਏਗਾ। ਤੇ ਬਾਹਰ ਇੰਨੀ ਅੱਜ ਹਵਾਵਾਂ ਤੇਜ਼ ਨੇ ਨਾ, ਕਿ ਵਰਨਾ ਮੈਂ ਤੁਹਾਨੂੰ ਬਾਹਰ ਦਾ ਮੰਜ਼ਰ ਦਿਖਾਉਂਦੀ ਨਿਕਲ ਕੇ, ਬਹੁਤ ਠੰਡੀ ਹਵਾ ਵੇ। ਅਸੀਂ ਸੋਚਿਆ ਕਿ ਚਲੋ ਤੁਹਾਨੂੰ ਡਾਈਨਿੰਗ ਟੇਬਲ 'ਤੇ ਬੈਠ ਕੇ ਗੁੱਡ ਮਾਰਨਿੰਗ ਕਰ ਦਿੰਦੇ ਹਾਂ ਸੋਹਣਿਓ ਤੁਹਾਨੂੰ। ਤੇ ਸੋਹਣਿਓ, ਅਸੀਂ ਕੀ ਕਹਿੰਦੇ ਨੇ, ਕੱਲ੍ਹ ਦਾ ਦਿਨ ਸ਼ਾਮ ਤੋਂ ਅਸੀਂ ਥੋੜ੍ਹਾ ਬਿਜ਼ੀ ਰਹੇ। ਮੈਂ ਰਾਫੇ ਹਾਊਸ ਗਈ, ਔਰ ਫਿਰ ਅਸੀਂ ਬਾਹਰ ਖਾਣਾ ਵਾਣਾ ਖਾਧਾ। ਫੈਮਿਲੀ ਟਾਈਮ ਸੀ, ਅਤੇ ਬੜਾ ਚੰਗਾ ਲੱਗਿਆ ਬੱਚਿਆਂ ਦੇ ਨਾਲ। ਫਿਰ ਤੁਸੀਂ ਥੋੜ੍ਹਾ ਜਿਹਾ ਇਸ ਤਰ੍ਹਾਂ ਆਊਟਿੰਗ ਹੋ ਜਾਂਦੀ। ਅਸੀਂ ਲਾਹੌਰ ਕਿਲ੍ਹਾ ਜਾਂਦੇ ਹਾਂ, ਜਦੋਂ ਵੀ ਜਾਂਦੇ ਹਾਂ ਲਾਹੌਰ ਕਿਲ੍ਹਾ ਜਾਂਦੇ ਹਾਂ, ਕਿਉਂਕਿ ਸਾਨੂੰ ਬੜਾ ਚੰਗਾ ਲੱਗਦਾ ਵੀ ਉੱਥੇ, ਕਿ ਉਹਨਾਂ ਦਾ ਇੱਕ ਜਿਹੜਾ ਤਵਾ ਆਉਂਦਾ ਹੈ ਨਾ, ਉਹ ਤਵੇ ਦੇ ਵਿੱਚ ਫਿਰ ਸਾਰੇ ਆਈਟਮ ਹੁੰਦੇ ਨੇ। ਅਲੱਗਾ ਤੋਂ ਤੁਹਾਨੂੰ ਜਿਹੜਾ ਨਾ ਸਾਰੀਆਂ ਚੀਜ਼ਾਂ ਨਹੀਂ ਕਰਨੀਆਂ ਪੈਂਦੀਆਂ। ਉਹਨਾਂ ਦਾ ਖਾਸ ਇੱਕ ਸਟਾਈਲ ਹੈ ਬਈ। ਉਹਨਾਂ ਦਾ ਖਾਸ ਸਟਾਈਲ ਹੈ। ਉਹਦੇ ਚੌਪਸ ਵੀ ਹੁੰਦੀਆਂ ਨੇ, ਟਿੱਕਾ ਬੋਟੀ ਵੀ ਹੁੰਦੀ ਹੈ, ਸੀਖ ਕਬਾਬ ਵੀ ਹੁੰਦੇ ਨੇ। ਸੀਖ ਕਬਾਬ ਦੋ ਕਿਸਮ ਦੇ ਹੁੰਦੇ ਨੇ, ਬੀਫ ਵਾਲੇ ਵੀ ਹੁੰਦੇ ਨੇ, ਅਤੇ ਜਿਹੜੇ ਚਿਕਨ ਵਾਲੇ ਵੀ ਹੁੰਦੇ ਨੇ। ਨਾਲ ਫਰਾਈਜ਼ ਹੁੰਦੀਆਂ ਨੇ, ਨਾਲ ਕੀ ਕਹਿੰਦੇ ਨੇ ਵਿੰਗਸ ਹੁੰਦੇ ਨੇ, ਫਿਸ਼ ਹੁੰਦੀ। ਉਹ ਸਾਰਾ ਤਵੇ ਦੇ ਆਲੇ ਦੁਆਲੇ ਪਿਆ ਹੁੰਦਾ। ਔਰ ਵਿੱਚ ਦੋ ਕਿਸਮ ਦੇ ਸਾਲਨ ਹੁੰਦੇ ਨੇ, ਇੱਕ ਚਿਕਨ ਹਾਂਡੀ ਹੁੰਦੀ ਹੈ, ਇੱਕ ਬੀਫ ਹਾਂਡੀ ਦਾ ਸਾਲਨ ਹੁੰਦਾ ਵੇ। ਔਰ ਨਾਲ ਨਾਨ ਹੁੰਦੇ ਨੇ। ਪੂਰਾ ਤਵਾ ਲਿਆ ਕੇ ਤੁਹਾਡੇ ਅੱਗੇ ਰੱਖ ਦਿੰਦੇ ਨੇ। 6% ਦੇ ਹਿਸਾਬ ਨਾਲ ਮਿਲਦਾ ਵੇ, 4 ਜਿੰਨੇ ਵੀ ਤੁਸੀਂ ਅਫਰਾਦ ਹੋ, ਉਹ ਫਿਰ ਉਹ ਤਵੇ ਦੇ ਵਿੱਚੋਂ ਤੁਸੀਂ ਸਾਰੀਆਂ ਚੀਜ਼ਾਂ ਚੁੱਕ ਚੁੱਕ ਕੇ ਖਾਂਦੇ ਹੋ, ਅਤੇ ਵੀ ਬੜਾ ਚੰਗਾ ਲੱਗਦਾ ਵੇ। ਬਹੁਤ ਟੇਸਟੀ ਖਾਣਾ ਵੇ। ਔਰ ਖਾਸ ਕਰ ਗਾਰਲਿਕ ਨਾਨ ਜਿਹੜੇ ਨੇ ਗਰਮ ਗਰਮ ਆਉਂਦੇ ਨਾ, ਬਹੁਤ ਹੀ ਜ਼ਬਰਦਸਤ। ਅਤੇ ਇਸ ਤੋਂ ਅਸੀਂ ਉਹ ਕਰਨੇ ਹਾਂ। ਲੇਕਿਨ ਬਚਪਨ ਦੇ ਮੈਨੂੰ ਹਵਾਲੇ ਦੇ ਨਾਲ ਇੱਕ ਇਸ ਤੋਂ ਤਵਾ ਜਦੋਂ ਮੈਂ ਦੇਖਦੀ ਹਾਂ ਨਾ, ਅਤੇ ਇੱਕ ਗੱਲ ਯਾਦ ਆ ਜਾਂਦੀ ਹੈ ਕਿ ਸਾਡੇ ਮੁਹੱਲੇ ਵਿੱਚ ਰਹਿੰਦੇ ਸਨ ਗੁਜਰਾਤੀ ਫੈਮਲੀਜ਼ ਰਹਿੰਦੀਆਂ ਸਨ ਬਚਪਨ ਵਿੱਚ। ਅਤੇ ਗੁਜਰਾਤੀ ਮੇਮਨ ਲੋਕ ਜਿਹੜੇ ਨੇ, ਉਹਨਾਂ ਦਾ ਇੱਕ ਖਾਸ ਇੱਕ ਥਾਲ ਹੁੰਦਾ। ਮੈਂ ਇੰਡੀਅਨਸ ਵਿੱਚ ਵੀ ਇਹ ਚੀਜ਼ ਦੇਖੀ ਹੈ। ਇੰਡੀਅਨਸ ਜਿਹੜੇ ਆਪਣੇ ਘਰਾਂ 'ਚ ਖਾਣੇ ਖਾਂਦੇ ਨੇ, ਇੱਕ ਥਾਲ ਹੁੰਦਾ ਵੇ, ਔਰ ਥਾਲ ਦੇ ਵਿੱਚ ਫਿਰ ਮੁਖਤਲਿਫ ਚੀਜ਼ਾਂ ਇਸ ਤਰ੍ਹਾਂ ਪਾ ਕੇ ਸਾਰਾ ਟੱਬਰ ਇਕੱਠੇ ਬੈਠਦੇ ਨੇ, ਔਰ ਉਸੀ ਇੱਕ ਥਾਲ ਵਿੱਚ ਸਭ ਖਾਣਾ ਖਾਂਦੇ ਨੇ। ਕਿ ਉਹ 'ਚ ਸਾਲਨ ਵੀ ਪਾ ਲਿਆ ਜਾਂਦਾ, ਚੌਲ ਵੀ ਪਾ ਲਏ ਜਾਂਦੇ ਨੇ, ਜੋ ਕੋਈ ਸਬਜ਼ੀ ਭਾਜੀ ਜੋ ਵੀ ਬਣਿਆ। ਪਰ ਫਿਰ ਉਹ ਸਾਰਾ ਇਕੱਠੇ ਹੋ ਕੇ ਆਲੇ ਦੁਆਲੇ ਬੈਠ ਜਾਂਦੇ ਨੇ। ਫਿਰ ਆਪਣੀ ਸਾਈਡ 'ਤੇ ਥੋੜ੍ਹਾ ਥੋੜ੍ਹਾ ਕਰਦੇ ਜਾਂਦੇ ਨੇ, ਇਸ ਤਰ੍ਹਾਂ ਖਾਣਾ ਖਾਂਦੇ ਨੇ। ਉਹਨਾਂ ਦੇ ਘਰਾਂ ਵਿੱਚ ਇਹੀ ਸਟਾਈਲ ਹੈ ਖਾਣਾ ਖਾਣ ਦਾ ਅੱਜ ਵੀ। ਜਿਹੜੇ ਉਹਨਾਂ ਦੇ ਨਾ, ਕਿ ਉਹ ਫੈਮਿਲੀ ਜੁੜ ਕੇ ਖਾਣਾ ਖਾਂਦੀ, ਇਸ ਤਰ੍ਹਾਂ ਉਹਨਾਂ ਦਾ ਆਪਣਾ ਵੇਖ ਵੀ ਬਰਕਤ ਹੁੰਦੀ ਹੈ, ਔਰ ਆਪਸ 'ਚ ਪਿਆਰ ਮੁਹੱਬਤ बढ़ਦਾ ਇੱਕ ਪਲੇਟ ਵਿੱਚ ਖਾਣ ਨਾਲ। ਉਹ ਇੰਨਾ ਅੱਛਾ ਲੱਗਦਾ ਵੀ। ਮੈਂ ਇੱਕ ਦੋ ਦਫਾ हैदराबाद ਜਦੋਂ ਰਹਿੰਦੀ ਸਾਂ, ਇੱਕ ਦੋ ਸ਼ਾਦੀਆਂ ਵੀ ਸਾਡੇ ਮੁਹੱਲੇ 'ਚ ਇਸ ਤਰ੍ਹਾਂ ਹੋਈਆਂ ਕਿ ਗੁਜਰਾਤੀ ਮੇਮਨ ਜਿਹੜੇ ਰਹਿੰਦੇ ਸਨ, ਮੇਮਨ ਸਪੀਕਿੰਗ ਜਿਹੜੇ ਲੋਕ ਹੁੰਦੇ ਨੇ, ਉਹ ਉਹਨਾਂ ਦੀ ਸ਼ਾਦੀਆਂ 'ਤੇ ਵੀ ਗਏ। ਉੱਥੇ ਸ਼ਾਦੀ ਹਾਲ ਵਿੱਚ ਵੀ ਖਾਣਾ ਥਾਲ ਵਿੱਚ ਹੀ ਸਰਵ ਹੁੰਦਾ, ਕਿ ਹਰ ਟੇਬਲ 'ਤੇ ਇੱਕ ਜਿਹੜਾ ਨਾ
ਵੱਡਾ ਸਾਰਾ ਥਾਲ ਲਿਆ ਕੇ ਰੱਖ ਦਿੱਤਾ ਜਾਂਦਾ, ਉਹਦੇ 'ਚ ਸਭ ਆਈਟਮ ਹੁੰਦੇ ਨੇ, ਬਸ ਉਹ 'ਚ ਬੈਠ ਕੇ ਤੁਸੀਂ ਖਾਓ। ਹੁਣ ਹੋ ਸਕਦਾ ਵੀ ਕੁਝ ਟ੍ਰੈਂਡ ਚੇਂਜ ਹੋ ਗਿਆ ਹੋਵੇ, ਮੈਨੂੰ ਨਹੀਂ ਪਤਾ, ਲੇਕਿਨ ਮੈਂ ਜਿਹੜਾ ਬਚਪਨ ਦੇ ਹਾਦਸਿਆਂ 'ਚ ਜਿਹੜੀ ਗੱਲਾਂ ਉਹ ਮੇਰੀ ਯਾਦ ਨੇ। ਲੇਕਿਨ ਮੈਂ ਉਹ ਜਿਵੇਂ ਤਵਾ ਸਾਹਮਣੇ ਆਉਂਦਾ ਹੈ ਨਾ, ਮੇਰੇ ਜ਼ਿਹਨ ਵਿੱਚ ਉਹ ਹੀ ਆ ਜਾਂਦਾ। ਸਾਡੀ ਇੱਕ ਦੋਸਤ ਹੁੰਦੀ ਸੀ, ਉਹਨਾਂ ਦੇ ਘਰ ਅਸੀਂ ਜਾਂਦੇ ਹੁੰਦੇ ਸਾਂ, ਖੇਲਦੇ ਖੇਲਦੇ ਕਦੀ ਖਾਣੇ ਦਾ ਟਾਈਮ ਹੋਣਾ ਅਤੇ ਚਾਚਾ ਜੀ ਅਸੀਂ ਉਹਨਾਂ ਨੂੰ ਕਹਿੰਦੇ ਸਾਂ, ਆਸ਼ਿਕ ਉਹਨਾਂ ਦਾ ਨਾਂ ਸੀ, ਆਸ਼ਿਕ ਅੰਕਲ। ਅਤੇ ਆਸ਼ਿਕ ਅੰਕਲ ਫਿਰ ਜਿਹੜਾ ਉਹਨਾਂ ਦੀ ਬੇਟੀ ਰਸ਼ੀਦਾ ਮੇਰੀ ਦੋਸਤ ਸੀ, ਉਹਨਾਂ ਨੇ ਫਿਰ ਜਦੋਂ ਅਗਰ ਅਸੀਂ ਖੇਲਦੇ ਹੁੰਦੇ ਸਾਂ ਤਾਂ ਉਹਨੂੰ ਕਹਿਣਾ ਆ ਜਾਓ। ਅਸੀਂ ਇੰਨੀ ਸ਼ਰਮ ਆਉਂਦੀ ਹੁੰਦੀ ਸੀ ਸਾਨੂੰ ਕਿ ਅਸੀਂ ਕਿ ਬਹੁਤ ਮੁਸ਼ਕਿਲ ਦੇ ਨਾਲ ਕਦੀ ਕਦਾਰ ਉਹਨਾਂ ਨੇ ਅੰਕਲ ਨੇ, ਉਹਨਾਂ ਦੀ ਮਿਸਿਸ ਵੀ ਬਹੁਤ ਅੱਛੇ ਸਨ, ਅਤੇ ਉਹਨਾਂ ਨੇ ਕਹਿਣਾ ਆ ਜਾਓ ਬੇਟਾ ਆ ਜਾਓ। ਅਤੇ ਅਸੀਂ ਇੱਕ ਦੋ ਬੁਰਕੀ ਲੈ ਲੈਣੀ, ਵਰਨਾ ਅਤੇ ਅਸੀਂ ਉਹਨਾਂ ਦਾ ਥਾਲ ਦੇਖ ਕੇ ਤਾਂ ਦੌੜ ਲਾ ਦਿੰਦੇ ਹੁੰਦੇ ਸਾਂ ਕਿ ਵੀ ਦੌੜੋ ਆਪਣੇ ਘਰ। ਅਤੇ ਇਸ ਤਰ੍ਹਾਂ ਕਿੰਨਾ ਚੰਗਾ ਲੱਗਦਾ ਕਿ ਇੱਕ ਪੂਰੀ ਫੈਮਿਲੀ ਜਦੋਂ ਜੁੜ ਕੇ ਬੈਠ ਕੇ ਖਾਂਦੀ ਹੈ। ਅਤੇ ਇਹ ਚੀਜ਼ਾਂ ਸਾਡੇ ਰਵਾਇਤ ਦਾ ਹਿੱਸਾ ਸਨ ਕਿ ਪਹਿਲੇ ਸਾਡੇ ਵੀ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਛਾਬਿਆਂ ਵਿੱਚ ਰੋਟੀ ਰੱਖ ਦਿੱਤੀ ਜਾਣੀ ਅਤੇ ਇੱਕ ਪਲੇਟ 'ਚ ਸਾਲਨ, ਅਤੇ ਦੋ ਦੋ ਭੈਣ ਭਰਾ ਬੈਠ ਕੇ ਸਾਲਨ ਉਹ ਫਿਰ ਰੋਟੀ ਖਾ ਲੈਂਦੇ ਹੁੰਦੇ ਸਨ। ਬਹੁਤ ਜ਼ਿਆਦਾ ਉਹ ਨਹੀਂ ਹੁੰਦਾ ਸੀ ਕਿਉਂਕਿ ਲੋਕ ਜੋੜਦੇ ਸਨ ਇੱਕ ਦੂਸਰੇ ਦੇ ਨਾਲ, ਭਾਵੇਂ ਉਹ ਖਾਣ ਦੀ ਗੱਲ ਹੁੰਦੀ ਸੀ, ਭਾਵੇਂ ਸ਼ਾਦੀ ਦੀ ਗੱਲ ਹੁੰਦੀ ਸੀ, ਕਿਸੇ ਨਾ ਕਿਸੇ ਹਵਾਲੇ ਨਾਲ ਫਿਰ ਲੋਕ ਇੱਕ ਦੂਸਰੇ ਨਾਲ ਜੋੜਦੇ ਸਨ। ਅਤੇ ਇਸ ਤਰ੍ਹਾਂ ਕੀ ਕਹਿੰਦੇ ਨੇ, ਉਹ ਬੜਾ ਚੰਗਾ ਲੱਗਦਾ ਸੀ। ਹੁਣ ਕਿੰਨਾ ਡਾਈਨਿੰਗ ਟੇਬਲ ਆ ਗਏ ਨੇ, ਹਰ ਬੰਦੇ ਦੀ ਕੁਰਸੀ ਅਲੱਗ ਹੈ, ਹਰ ਬੰਦੇ ਦੀ ਪਲੇਟ ਅਲੱਗ ਹੈ, ਹਰ ਬੰਦੇ ਦਾ ਚਮਚ ਅਲੱਗ ਹੈ, ਹਰ ਬੰਦੇ ਦਾ ਗਲਾਸ ਅਲੱਗ ਹੈ, ਅਤੇ ਹਰ ਬੰਦੇ ਦੀ ਸੋਚ ਵੀ ਅਲੱਗ ਹੋ ਗਈ ਹੈ ਕਿ ਉਹ ਫਿਰ ਸਾਰੀਆਂ ਚੀਜ਼ਾਂ ਜਦੋਂ ਵੱਖੋ ਵੱਖ ਹੋਈਆਂ ਨਾ, ਅਤੇ ਉਹਦੇ ਵਿੱਚ ਫਿਰ ਸੋਚ ਵੀ ਜਿਹੜੀ ਹੈ ਨਾ ਹਰ ਇਨਸਾਨ ਦੀ ਬਦਲ ਗਈ। ਉਹ 'ਚ ਫਿਰ ਉਹ ਨਹੀਂ ਰਿਹਾ ਕਿ ਮੈਂ ਜੁੜ ਕੇ ਰਹਿਣਾ ਵੇ, ਮੈਂ ਕਰਨਾ ਵੇ, ਕਿਉਂਕਿ ਉਹਨੇ ਹਰ ਚੀਜ਼ ਆਪਣੀ ਅਲੱਗ ਕਰ ਲਈ, ਹਰ ਚੀਜ਼ ਉਹ ਟੇਬਲ 'ਤੇ ਅਲੱਗ ਹੋ ਜਾਂਦੀ ਹੈ ਨਾ। ਇਸ ਤਰ੍ਹਾਂ ਫਿਰ ਲੋਕ ਦੂਰ ਹੋਈ ਜਾਂਦੇ ਨੇ ਇੱਕ ਦੂਸਰੇ ਤੋਂ। ਜਦੋਂ ਤੁਸੀਂ ਜੁੜ ਕੇ ਖਾਂਦੇ ਹੋ, ਇੱਕ ਪਲੇਟ 'ਚ ਖਾਂਦੇ ਹੋ, ਕਿਸੇ ਨੇ ਬੋਟੀ ਉੱਧਰੋਂ ਖਿੱਚਣੀ ਹੈ, ਕਿਸੇ ਨੇ ਇੱਧਰੋਂ ਤੋੜਨੀ ਹੈ, ਕਿਸੇ ਕਦੀ ਭੈਣ ਭਰਾ ਆਪਸ ਵੀ ਕਹਿੰਦੇ ਸਨ ਕਿ ਵੀ ਇਹ ਮੈਨੂੰ ਬੋਟੀ ਨਹੀਂ ਦਿੱਤੀ। ਨਲੀ ਤੋਂ ਲੜਾਈ ਹੋ ਜਾਂਦੀ ਹੁੰਦੀ ਸੀ, ਨਲੀ ਜਿਹੜੀ ਹੁੰਦੀ ਸੀ ਨਾ, ਹੱਡੀ ਉਹਦੇ ਵਿੱਚੋਂ ਨਲੀ ਨਿਕਲਦੀ ਸੀ, ਉਹ ਵੀ ਫਿਰ ਬੜਾ ਤਕਰਾਰ ਹੁੰਦੀ ਸੀ ਕਿ ਮੈਂ ਖਾਣੀ ਹੈ ਨਲੀ ਅਤੇ ਉਹਨੇ ਖਾਣੀ ਹੈ, ਅਤੇ ਵੈਸਾ ਠੋਕ ਠੋਕ ਕੇ ਕੱਢਨੇ ਹੁੰਦੇ ਸਾਂ ਅਤੇ ਅੱਧੀ ਅੱਧੀ ਖਾਣੇ ਹੁੰਦੇ ਸਾਂ। ਅਤੇ ਉਹ ਕਿੰਨੇ ਪਿਆਰੇ ਜ਼ਮਾਨੇ ਸਨ ਜਦੋਂ ਇੱਕ ਪਲੇਟ ਵਿੱਚ ਸਾਰੇ ਬੈਠ ਕੇ ਖਾਂਦੇ ਸਨ। ਅਤੇ ਉਹ ਤਾਂ ਹੁਣ ਵਕਤ ਆਉਣੇ ਨਹੀਂ ਨੇ। ਲੇਕਿਨ ਬਹਰਹਾਲ ਚਲੋ, ਮੈਨੂੰ ਬਸ ਇੱਕ ਪਤਾ ਨਹੀਂ ਯਾਦ ਆ ਗਈ ਮਾਜ਼ੀ ਦੀ, ਅਤੇ ਮੈਂ ਤੁਹਾਡੇ ਨਾਲ ਤਸਕਰਾ ਉਹਦਾ ਕਰ ਦਿੱਤਾ। ਕੋਈ ਨਾ ਕੋਈ ਤਾਂ ਅਸੀਂ ਗੱਲ ਕਰਨੀ ਹੁੰਦੀ ਹੈ ਨਾ। ਉਹ ਦਿਨ ਨਹੀਂ ਆਉਣੇ ਮੁੜ ਕੇ, ਬਹਿੰਦਾ ਸੀ ਟੱਬਰ ਜੁੜ ਕੇ। ਅਤੇ ਉਹ ਦਿਨ ਤਾਂ ਆਉਣੇ ਨਹੀਂ ਨੇ ਕਿ ਜਦੋਂ ਟੱਬਰ ਜੁੜ ਕੇ ਬਹਿੰਦਾ ਹੁੰਦਾ ਸੀ। ਹੁਣ ਅਗਰ ਟੱਬਰ ਪੂਰਾ ਇੱਕ ਕਮਰੇ 'ਚ ਵੀ ਬੈਠਾ ਹੋਵੇ ਨਾ, ਉਹਦੀ ਦੁਨੀਆ ਅਲੱਗ ਹੈ, ਹਰ ਬੰਦੇ ਦੀ ਦੁਨੀਆ ਅਲੱਗ ਹੈ। ਉਹ ਆਪਣਾ ਟਿਕਟੋਕ ਦੇਖ ਰਿਹਾ, ਉਹ ਆਪਣਾ ਰੀਲਸ ਦੇਖ ਰਿਹਾ, ਉਹ ਕੁਛ ਨਾ ਕੁਛ ਆਪਣਾ ਉਹਦਾ ਇੱਕ ਜਹਾਨ ਹੈ ਉਹਦੇ ਵਿੱਚ ਗੁੰਮ ਹੈ, ਪਰ ਆਪਣੇ ਇਰਦ ਗਿਰਦ ਨਜ਼ਰ ਨਹੀਂ ਮਾਰਦਾ ਕਿ ਮੇਰੇ ਆਲੇ ਦੁਆਲੇ ਜਿਹੜੇ ਬੈਠੇ ਨੇ ਅਤੇ ਉਹ ਕੀ ਕਰ ਰਹੇ ਨੇ। ਅਤੇ ਆਲੇ ਦੁਆਲੇ ਵਾਲੇ ਵੀ ਆਪਣੀ ਹੀ ਦੁਨੀਆ 'ਚ ਮਗਨ ਨੇ। ਬਸ ਇਹ ਫਰਕ ਹੋ ਗਿਆ ਵੇ ਕਿ ਉਦੋਂ ਲੋਕ ਇੱਕ ਦੂਸਰੇ ਨਾਲ ਬੈਠ ਕੇ ਗੱਲ ਕਰਦੇ ਸਨ, ਇੱਕ ਦੂਸਰੇ ਦੇ ਨਾਲ ਜੁੜਦੇ ਸਨ, ਇੱਕ ਦੂਸਰੇ ਦੇ ਨਾਲ ਪਿਆਰ ਮੁਹੱਬਤ ਦੀਆਂ ਗੱਲਾਂ ਹੁੰਦੀਆਂ ਸਨ। प्यार मोहब्बत की बातें होती थी। वो ज़माने कहाँ चले गए, अब तो वो ज़माने हमें मिलेंगे ही नहीं। तो चलो जी, कमेंट तो बहुत घट आए ने, तो लोग खुद कफील होंदे ने चीज़ां विच, ते लोग जिहड़ा ना अगे अगे वधदे ने। साडे जिहड़ा ना कम गियर पिछे नूं लग्गिया होया हर शै नूं ते पिछला गेयर साडे लग्गिया। तो चलो जी ठीक है, कोई गल नहीं। ਤੇ ਅਸੀਂ ਕਮੈਂਟ ਸ਼ੁਰੂ ਕਰਨੇ ਆ ਸੌਲਤ ਹੁਸੈਨ ਤੋਂ। ਸੌਲਤ ਹੁਸੈਨ ਨੇ ਵੀ ਬੜਾ ਇਸ ਤਰ੍ਹਾਂ ਕਰਕੇ ਇਮੋਜੀਆਂ ਭੇਜੀਆਂ ਨੇ। ਬਹੁਤ ਸ਼ੁਕਰੀਆ ਸੌਲਤ ਤੁਹਾਡਾ। ਤੇ ਕੌਸਰ ਨੇ ਲਿਖਿਆ ਵੈਰੀ ਨਾਈਸ ਬ੍ਰੇਕਫਾਸਟ, ਲੁੱਕ ਡਿਲੀਸ਼ੀਅਸ। ਤੇ ਬਈ ਉਹਨਾਂ ਨੇ ਬੜੇ ਪਸੰਦ ਕੀਤਾ ਵੀ ਹਲਵਾ ਪੂਰੀ ਐਸਾ ਵੇ ਕਿ ਸ਼ਾਇਦ ਹੀ ਕੋਈ ਬੰਦਾ ਹੋਏਗਾ ਜਿਹਨੂੰ ਹਲਵਾ ਪੂਰੀ ਪਸੰਦ ਨਾ ਹੋਵੇ। ਮੈਨੂੰ ਨਹੀਂ ਲੱਗਦਾ ਕਿ ਕੋਈ, ਸ਼ਾਇਦ ਮੇਰੇ ਨਜ਼ਦੀਕ ਤਰੀਨ ਤੇ ਐਸਾ ਕੋਈ ਬੰਦਾ ਨਹੀਂ ਹੈ ਜਿਹਨੂੰ ਹਲਵਾ ਪੂਰੀ ਪਸੰਦ ਨਾ ਹੋਵੇ। ਤੇ ਇਹ ਕੀ ਕਹਿੰਦੇ ਨੇ, ਬੜੀ ਕਹਿੰਦੇ ਨੇ ਸ਼ਦੀਦ ਕਿਸਮ ਦੀ ਧਮਾਕਾਦਾਰ ਨਾਸ਼ਤਾ ਵੇ ਕਿ ਵੀ ਉਹ ਪਾਕਿਸਤਾਨੀ ਹੁਣ ਤਾਂ ਦੁਨੀਆ ਭਰ 'ਚ ਫੈਲਿਆ, ਪਰ ਅਸੀਂ ਤਾਂ ਉਸ ਹਵਾਲੇ ਨਾਲ ਗੱਲ ਕਰਨੇ ਕਿ ਸਾਡੇ ਤੇ ਦੇਸੀ ਖਾਜੇ ਜਿਹੜੇ ਨੇ, ਹਲਵਾ ਪੂਰੀ ਅਤੇ ਇਹੋ ਜਿਹੀਆਂ ਚੀਜ਼ਾਂ ਸਾਨੂੰ ਬੜੇ ਪਸੰਦ ਨੇ। ਅਤੇ ਬਈ ਬਹੁਤ ਹੀ ਮਜ਼ੇਦਾਰ ਵਾਕਈ ਨਾਸ਼ਤਾ ਸੀ। ਪੂਰੀਆਂ 2 ਪੂਰੀਆਂ ਖਾ ਗਈ, ਇੰਨਾ ਮਜ਼ਾ ਆਇਆ ਨਾ ਮੈਨੂੰ ਕਿ ਮੈਨੂੰ ਲੱਗ ਰਿਹਾ ਸੀ ਮੈਂ ਇੱਕ ਖਾਵਾਂਗੀ ਜਾਂ ਕੋਸ਼ਿਸ਼ ਕਰਾਂਗੀ, ਲੇਕਿਨ ਹੱਥ ਰੁਕਿਆ ਹੀ ਨਹੀਂ, 2 ਪੂਰੀਆਂ ਖਾ ਗਈ। ਅਤੇ ਬਈ ਬਹੁਤ ਹੀ ਜ਼ਬਰਦਸਤ ਵਾਕਈ ਨਾਸ਼ਤਾ ਸੀ ਹਲਵਾ ਪੂਰੀ ਦਾ। ਦਿਲ ਤਾਂ ਕਰਦਾ ਕਿ ਰੋਜ਼ ਹੀ ਖਾਓ, ਪਰ ਹੁਣ ਕਿਸ ਤਰ੍ਹਾਂ ਖਾਈਏ, ਕੀ ਕਰੀਏ, ਜਿਹੜੇ ਬਿਮਾਰੀਆਂ ਜਿਹੜੀਆਂ ਸਾਨੂੰ ਚਿੰਬੜੀਆਂ ਹੋਈਆਂ ਨੇ ਉਹਨਾਂ ਦਾ ਕਿਸ ਤਰ੍ਹਾਂ ਇਲਾਜ ਕਰੀਏ।
तो नाहिद महमूद लिखते हैं अस्सलाम वालेकुम बाजी, क्या शानदार नाश्ता है और कितनी दिलचस्प बात है, वाह वाह। तो ना दूसरा वाह मैं अपने को ला दिता है, नाहिद ने एक ही वाह किया ਤੇ ਨਾਹਿਦ ਬਹੁਤ ਸ਼ੁਕਰੀਆ ਕਿ ਨਾਸ਼ਤਾ ਤੇ ਵਾਕਈ ਵੀ ਬੜਾ ਜ਼ਬਰਦਸਤ ਸੀ ਤੇ ਇੰਨਾ ਮਜ਼ਾ ਆਇਆ ਨਾ ਸਾਨੂੰ ਉਸ ਨਾਸ਼ਤੇ ਦਾ, ਬਹੁਤ ਹੀ ਜ਼ਿਆਦਾ। ਹਲਵੇ ਦਾ ਵੀ ਮਿੱਠਾ ਜਿਹੜਾ ਬੜਾ ਬੈਲੈਂਸ ਜਿਹਾ ਸੀ, ਔਰ ਹਲਵੇ ਦੇ ਨਾਲ ਪੂੜੀ ਤੇ ਚਨੇ ਦੇ ਨਾਲ ਪੂੜੀ ਤੇ ਇੱਥੇ ਆਲੂ ਵਾਲੀ ਨਹੀਂ ਦਿੰਦੇ ਸਬਜ਼ੀ, ਮਤਲਬ ਪਾਕਿਸਤਾਨ 'ਚ ਕਈ ਜਗ੍ਹਾ ਆਲੂ ਵਾਲੇ ਵੀ ਜਿਹੜੇ ਮਿਲਦੇ ਨਾ, ਜੇ ਅਚਾਰ ਪਾਇਆ ਹੁੰਦਾ ਆਲੂ ਵਾਲੀ ਵੀ ਉਹ ਮਿਲਦਾ, ਉਹ ਵੀ ਬਹੁਤ ਮਜ਼ੇ ਦਾ ਨਾਲ ਲੱਗਦਾ ਵੇ। ਲੇਕਿਨ ਆਪਣਾ ਆਪਣਾ ਫਲੇਵਰ ਹੈ, ਲੇਕਿਨ ਮੈਨੂੰ ਬਹੁਤ ਜ਼ਿਆਦਾ ਜਿਹੜਾ ਨਾ ਆਲੂ ਵਾਲੀ ਜ਼ਾਤੀ ਤੌਰ 'ਤੇ ਪਸੰਦ ਨਹੀਂ, ਲੋਕ ਬਹੁਤ ਸ਼ੌਕ ਨਾਲ ਖਾਂਦੇ। ਮੈਨੂੰ ਚਨੇ ਔਰ ਹਲਵੇ ਦੇ ਨਾਲ ਹੀ ਚੰਗਾ ਲੱਗਦਾ, ਔਰ ਜ਼ਿਆਦਾ ਹਲਵੇ ਦੇ ਨਾਲ ਹੀ ਫਿਰ ਉਹ ਪੂੜੀ ਖਾਓ ਨਾ, ਉਹਦਾ ਇੱਕ ਆਪਣਾ ਟੇਸਟ ਹੈ। ਤੇ ਚਲੋ ਜੀ, ਬਹੁਤ ਮਜ਼ਾ ਆਇਆ ਮੈਨੂੰ, ਵਾਕਈ ਬੜੇ ਅਰਸੇ ਬਾਅਦ ਖਾਧਾ ਸੀ ਤੇ ਬਹੁਤ ਚੰਗਾ ਲੱਗਿਆ। ਤੇ ਹਲਵਾ ਪੂਰੀ ਨਸੀਮਾ ਕਹਿ ਰਹੇ ਨੇ ਕਿ अस्सलाम वालेकुम, ਬ੍ਰੇਕਫਾਸਟ ਜ਼ਬਰਦਸਤ, ਸਭ ਦਾ ਫੇਵਰਟ। ਓ ਹੋ ਬਈ ਇਹਨਾਂ ਨੂੰ ਵੀ ਪਸੰਦ ਹੈ, ਨਸੀਮਾ ਡਾਰ ਨੂੰ ਵੀ ਇਹਨਾਂ ਨੇ ਕਿਹਾ ਵੀ ਮੈਨੂੰ ਵੀ ਬੜਾ ਫੇਵਰਟ ਹੈ। ਤੇ ਬਾਕੀ ਵੀ ਇਹ ਉਹੀ ਮੈਂ ਕਹਿ ਰਹੀ, ਮੈਨੂੰ ਤਾਂ ਅੱਜ ਤੱਕ ਕੋਈ ਐਸਾ ਬੰਦਾ ਮਿਲਿਆ ਹੀ ਨਹੀਂ ਹੈ ਕਿ ਜਿਹਨੂੰ ਮੇਰੇ ਐਸਾ ਨਜ਼ਦੀਕ ਤਰੀਨ ਹੋਏ ਕਿ ਕਦੀ ਹਲਵਾ ਪੂਰੀ ਦਾ ਨਾਂ ਲਵੋ ਤਾਂ ਉਹਨੇ ਉਹਦੀ ਅੱਖਾਂ 'ਚ ਚਮਕ ਨਾ ਆਈ ਹੋਵੇ ਜਾਂ ਉਹਨੇ ਹੱਥ ਨਾ ਖੜਾ ਕੀਤਾ ਹੋਵੇ। ਉਹ ਜਿਵੇਂ ਮਾਸਟਰ ਸਾਹਿਬ ਹਾਜ਼ਰੀ ਲਾਉਂਦੇ ਨੇ ਤੇ ਹਾਜ਼ਰ ਜਨਾਬ ਕਹਿੰਦੇ ਨਾ, ਇਸ ਤਰ੍ਹਾਂ ਸਾਡੇ ਵਰਗੇ ਵੀ ਜਦੋਂ ਵੀ ਹਲਵਾ ਪੂਰੀ ਦਾ ਨਾਰਾ ਕਿਤੇ ਲੱਗੇ ਨਾ, ਅਸੀਂ ਫੌਰਨ ਕਹਿੰਦੇ ਹਾਜ਼ਰ ਜਨਾਬ, ਤੇ ਅਸੀਂ ਹਾਜ਼ਰ ਹੋ ਜਾਂਦੇ ਹਾਂ ਉੱਥੇ, ਕਿ ਮੈਨੂੰ ਬੜਾ ਚੰਗਾ। ਅਸੀਂ ਲਾਹੌਰ ਟੂਰ 'ਚ ਇਸ ਦਫਾ ਗਏ ਨਾ, ਕਿ ਅਸੀਂ ਜਦੋਂ ਉੱਥੇ ਰਾਤ 'ਤੇ ਅਸੀਂ ਆਪਣੀ ਕਜ਼ਨ ਦੇ ਕੋਲ ਖਾਣਾ ਵਾਣਾ ਖਾਧਾ। ਪਹਿਲੇ ਜਿਸ ਦਿਨ ਅਸੀਂ ਪਹੁੰਚੇ ਆ, ਫਿਰ ਉਸ ਤੋਂ ਬਾਅਦ ਅਸੀਂ ਜਿੱਥੇ ਆਪਣੀ ਰਿਹਾਇਸ਼ 'ਤੇ ਜਿੱਥੇ ਜਗ੍ਹਾ ਲਈ ਸੀ ਕਮਰਾ ਕਿਰਾਏ 'ਤੇ, ਉੱਥੇ ਚਲੇ ਗਏ। ਉੱਥੇ ਅਸੀਂ ਠਹਿਰੇ, ਸੁਬਾਹ ਉੱਠੇ, ਅਸੀਂ ਸਾਨੂੰ ਪਤਾ ਨਹੀਂ ਸੀ ਕਿ ਲਾਹੌਰ ਸ਼ਹਿਰ ਹੈ ਤੇ ਅਸੀਂ ਆ, ਤੇ ਸਾਨੂੰ ਕੋਈ ਨਾ ਕੋਈ ਰਸਤਾ ਪਤਾ ਹੋਵੇ ਤੇ ਨਾ ਕੋਈ ਸਾਨੂੰ ਕੋਈ ਹੋਰ ਚੀਜ਼। ਅਸੀਂ ਫਿਰ ਟੈਕਸੀ ਵਾਲੇ ਨੂੰ ਹੀ ਕਿਹਾ ਕਿ ਸਾਨੂੰ ਵੀ ਕਿਤੇ ਅਸੀਂ ਨਾਸ਼ਤਾ ਕਰਨਾ ਹੈ ਤੇ ਸਾਨੂੰ ਕਿਤੇ ਲੈ ਚੱਲ ਭਾਈ, ਸਾਨੂੰ ਕਿ ਨਾਸ਼ਤਾ ਕਰਨਾ, ਪਰ ਚੰਗਾ ਜਿਹਾ ਨਾਸ਼ਤਾ ਕਰਨਾ। ਅਸੀਂ ਐ ਨਾ ਸਮਝੀ ਕਿ ਵੀ ਐਵੇਂ ਹੀ ਕੋਈ ਉਹਨੇ ਚੰਗਾ, ਚੰਗੇ ਤੋਂ ਮੁਰਾਦ ਇੱਕ ਹਲਵਾ ਪੂਰੀ ਹੋਵੇ ਤੇ ਕੋਈ ਚੰਗੇ ਜਿਹੇ ਕੋਈ ਪਰਾਠੇ ਸ਼ਰਾਠੇ ਹੋਣ, ਕੋਈ ਚੰਗੀ ਚੀਜ਼ ਹੋਵੇ ਤਾਂ ਅਸੀਂ ਉਹ ਵੀ ਸਾਨੂੰ ਸਟੇਸ਼ਨ ਰੋਡ ਦੀ ਤਰਫ ਲੈ ਕੇ ਆ। ਕਹਿੰਦਾ ਚਲੋ ਫਿਰ ਮੈਂ ਤੁਹਾਨੂੰ ਲੈ ਕੇ ਚੱਲਣਾ ਜਿੱਥੇ ਮੈਨੂੰ ਚੰਗਾ ਲੱਗਦਾ ਹੋਵੇ। ਅਸੀਂ ਕਿਹਾ ਚੱਲ ਬਈ। ਸਟੇਸ਼ਨ ਬਿਲਕੁਲ ਸਾਹਮਣੇ ਸੀ ਲਾਹੌਰ ਸਟੇਸ਼ਨ, ਉਹਦੇ ਇਸ ਤਰਫ ਇੱਕ ਗਲੀ ਜਿਹੀ ਸੀ, ਉੱਥੇ ਲੈ ਗਿਆ, ਕਹਿੰਦੇ ਇੱਥੇ ਤਾਂ ਬੜੇ ਅੱਛੇ ਨੇ। ਔਰ ਵਾਕਈ ਅਸੀਂ ਉੱਥੇ ਬੈਠ ਕੇ ਨਾਸ਼ਤਾ ਕੀਤਾ, ਜ਼ਬਰਦਸਤ ਨਾਸ਼ਤਾ ਸੀ ਉਹ। ਹਲਵਾ ਪੂਰੀ ਨਾਲ ਪਰਾਠੇ, ਔਰ ਨਾਲ ਆਇਮਾ ਨੇ ਪਰਾਠਾ ਮੰਗਾਇਆ ਸੀ, ਕੁਛ ਅਸੀਂ ਪਰਾਠੇ ਮੰਗਾਏ, ਇੱਕ ਹਲਵਾ ਪੂਰੀ। ਇੰਨਾ ਅਸੀਂ ਰੱਜ ਕੇ ਨਾਸ਼ਤਾ ਕੀਤਾ ਕਿ ਤੁਹਾਨੂੰ ਦੱਸ ਨਹੀਂ ਸਕਦੇ। ਨਾਲ ਫਿਰ ਪੀਤੀ ਚਾਹ, ਤੇ ਫਿਰ ਅਸੀਂ ਆਪਣਾ ਉਹ ਸ਼ੁਰੂ ਕੀਤਾ। ਤੇ ਬਹੁਤ ਹੀ ਜ਼ਬਰਦਸਤ ਲੱਗਦਾ ਹਲਵਾ ਪੂਰੀ ਜਿਹੜਾ ਨਾ, ਬਹੁਤ ਅੱਛਾ ਨਾਸ਼ਤਾ ਵੇ, ਭਰਪੂਰ ਨਾਸ਼ਤਾ। ਸਿਹਤ ਦੇ ਹਵਾਲੇ ਨਾਲ ਤੇ ਥੋੜ੍ਹਾ ਜਿਹਾ ਹੁੰਦਾ, ਡਾਕਟਰ ਮਨਾ ਕਰਦੇ ਨੇ, ਲੇਕਿਨ ਬਈ ਅਸੀਂ ਹੁਣ ਕਦੀ ਕਦਾਰ ਤੇ ਖਾ ਲੈਣਾ ਚਾਹੀਦਾ, ਆਪਣੇ ਆਪ ਨੂੰ ਇੰਨਾ ਤਰਸਾਉਣਾ ਨਹੀਂ ਚਾਹੀਦਾ। ਸ਼ਬੀਰ ਸੈਨ ਸਾਹਿਬ ਕਹਿੰਦੇ ਨੇ ਹਲਵਾ ਪੂਰੀ ਚਨੇ, ਵਾਹ ਵਾਹ ਜੀ, ਕੀ ਗੱਲਾਂ ਨੇ। ਤੇ ਉਹਨਾਂ ਨੇ ਕਿਹਾ ਟੂਮ ਜ਼ੇਵਰ ਨੂੰ ਵੀ ਕਹਿੰਦੇ ਨੇ, ਜਿਹੜਾ ਕੋਈ ਵੱਖਰਾ ਬੰਦਾ ਹੋਵੇ ਉਹਨੂੰ ਵੀ ਕਹਿੰਦੇ ਨੇ, ਜਿਹੜਾ ਵੱਖਰਾ ਹੋਵੇ ਉਹਨੂੰ ਵੀ ਕਹਿ ਦਿੰਦੇ ਨੇ ਬੜੀ ਟੂਮ ਹੈ। ਸਹੀ ਕਿਹਾ ਤੁਸੀਂ। ਆਪਾਂ ਪੰਜਾਬੀ ਕਮਾਲ ਦੀ ਜ਼ੁਬਾਨ ਹੈ। ਬਾਕੀ ਵੀ ਪੰਜਾਬੀ ਕਮਾਲ ਦੀ ਜ਼ੁਬਾਨ ਹੈ, ਇਹਦੇ ਇੱਕ ਹੀ ਲਫ਼ਜ਼ ਦੇ ਬਾਅਦ ਨਾ ਕਈ ਮਤਲਬ ਨਿਕਲ ਆਉਂਦੇ ਨੇ, ਤੇ ਉਹ ਫਿਰ ਕੀ ਕਹਿੰਦੇ ਨੇ, ਇਸ ਪਤਾ ਨਹੀਂ ਚੱਲਦਾ। ਤੇ ਤੁਸੀਂ ਵੀ ਹਲਵਾ ਪੂਰੀ ਦੇ ਦੀਵਾਨੇ ਬਈ, ਲੋਹਰੀ ਹੋ ਤੇ ਲੋਹਰੀ ਤੇ ਨਾਨ ਤੇ ਚਨੇ ਤੇ ਛੋਲੇ, ਇਹਨਾਂ ਚੀਜ਼ਾਂ ਤੇ ਹੁੰਦੇ ਹੀ ਦੀਵਾਨੇ ਨੇ। ਤੇ ਮੇਰਾ ਬਹੁਤ ਘੱਟ ਕਮੈਂਟ ਆਏ, ਲੇਕਿਨ ਜਿਹੜੇ ਵੀ ਆਏ ਸਭ ਨੇ ਹਲਵਾ ਪੂਰੀ ਦੋ ਪਸੰਦ ਕੀਤਾ ਤੇ ਕਿਹਾ ਕਿ ਕਿਆ ਬਾਤਾਂ ਨੇ। ਤੇ ਬਈ ਪੰਜਾਬੀ ਜ਼ੁਬਾਨ ਦੀ ਵੀ ਤਾਰੀਫ ਹੋਈ ਹੈ ਕਿ ਸਾਡੇ ਉਸ ਹਵਾਲੇ ਦੇ ਨਾਲ ਕਿ ਪੰਜਾਬੀ ਜ਼ੁਬਾਨ ਵੀ ਬੜੀ ਚੰਗੀ ਹੈ। ਤੇ ਸ਼ਮਾ ਚੌਧਰੀ ਕਹਿੰਦੇ ਨੇ अस्सलाम वालेकुम बाजी, वालेकुम अस्सलाम। शमा कैसे हो ਤੁਸੀਂ? ਤੇ ਉਹਨਾਂ ਨੇ ਕਿਹਾ ਜ਼ਬਰਦਸਤ ਨਾਸ਼ਤਾ। ਉਹ ਕਹਿੰਦੇ ਨੇ ਕਿ ਵੀ ਮੇਰਾ ਤੇ ਆਲ ਟਾਈਮ ਫੇਵਰਟ ਹੈ ਨਾ ਇਹ ਜਿਹੜਾ ਇਹ ਵਾਲਾ ਨਾਸ਼ਤਾ ਵੇ। ਤੇ ਮੈਂ ਜਦੋਂ ਪਾਕਿਸਤਾਨ ਜਾਂਦੀ ਹਾਂ ਨਾ, ਤੇ ਪਹਿਲੀ ਜਿਹੜੀ ਚੀਜ਼ ਮੈਂ ਖਾਂਦੀ ਹਾਂ ਨਾ, ਉਹ ਇਹੀ ਹੁੰਦੀ ਜੇ ਬਈ, ਕਿ ਮੈਨੂੰ ਹਲਵਾ ਪੂਰੀ ਇੰਨਾ ਪਸੰਦ ਹੈ ਕਿ ਮੈਂ ਜਾਂਦੀ ਸਭ ਤੋਂ ਪਹਿਲਾਂ ਜਿਹੜਾ ਮੇਰਾ ਮੀਲ ਹੁੰਦਾ ਨਾ, ਉਹ ਇਹੀ ਹੁੰਦਾ ਵੇ, ਕਿ ਮੈਨੂੰ ਤਾਂ ਬੜਾ ਬਈ ਚੰਗਾ ਲੱਗਦਾ ਵੇ। ਤੇ ਬਈ ਲਾਹੌਰ ਦੀਆਂ ਤੇ ਗੱਲਾਂ ਹੀ ਕਿਆ ਕਹਿਣੇ। ਤੇ ਇਸ ਤਰ੍ਹਾਂ ਹਲਵਾ ਪੂਰੀ ਦੇ ਹੱਕ ਵਿੱਚ ਬਹੁਤ ਸਾਰੇ ਵੋਟ ਆ ਗਏ ਬਈ, ਤੇ ਮੈਂ ਬੜੀ ਖੁਸ਼ ਹੋ ਗਈ ਕਿ ਮੈਂ ਇਕੱਲੀ ਨਹੀਂ ਸ਼ੌਕੀਨ ਹਲਵਾ ਪੂਰੀ ਦੀ, ਤੁਸੀਂ ਸਾਰੇ ਵੀ ਮੇਰੇ ਨਾਲ ਹੋ, ਕਿ ਜਿਹੜੇ ਮੇਰੇ ਵਿਹੜੇ ਜਾ ਕੇ ਬੈਠਦੇ ਹੋ ਤੇ ਸਾਡੇ ਖਿਆਲਾਤ ਕੁਝ ਨਾ ਕੁਝ ਕਿਤੇ ਨਾ ਕਿਤੇ ਮਿਲਦੇ ਵੀ ਨੇ। ਤੇ ਇਸ ਤਰ੍ਹਾਂ ਬੜਾ ਮੈਨੂੰ ਚੰਗਾ ਲੱਗਿਆ ਕਿ ਬਚਪਨ ਦੇ ਹਵਾਲੇ ਦੇ ਨਾਲ ਥੋੜ੍ਹਾ ਜਿਹਾ ਗੱਲ ਕਰ ਲੈਂਦੇ ਕਿ ਇੰਨਾ ਆਮ ਨਹੀਂ ਹੁੰਦਾ ਸੀ ਸਾਨੂੰ ਬਚਪਨ 'ਚ ਕਿ ਹਲਵਾ ਪੂਰੀ ਬਹੁਤ, ਲੇਕਿਨ ਕਦੀ ਉਹ ਖਾਸਾ ਦੂਰ ਪੈਦਲ ਚੱਲ ਕੇ ਜਾਣਾ ਪੈਂਦਾ ਸੀ। ਜਿਹੜਾ ਸਾਡਾ ਇਲਾਕਾ ਸੀ ਨਾ, ਉੱਥੇ ਕੋਈ ਐਸੀ ਦੁਕਾਨ ਨਹੀਂ ਸੀ, ਹੈ ਹੀ ਨਹੀਂ ਸੀ, ਦੁਕਾਨ ਸਿਰੇ ਤੋਂ ਹੀ ਨਹੀਂ ਸੀ। ਇੱਕ ਦੁਕਾਨ ਸ਼ਰਤੀਆ ਖੱਟੇ ਵਾਲਾ, ਸ਼ਰਤੀਆ ਮਿੱਠੇ ਵਾਲਾ ਸਾਹਿਬ। ਤੇ ਉਹ ਫਿਰ ਅੱਬੂ ਪੈਦਲ ਚੱਲ ਕੇ ਜਾਂਦੇ ਹੁੰਦੇ ਸਨ, ਖਾਸਾ ਫਾਸਲਾ ਸੀ,
ਫਿਰ ਉਹ ਕਦੀ ਕਦੀ ਫਿਰ ਜਿਵੇਂ ਮਹੀਨੇ ਡੇਢ ਬਾਅਦ ਫਿਰ ਕਦੀ ਅੱਬੂ ਨੇ ਕਹਿਣਾ ਚਲੋ ਅੱਛਾ ਮੈਂ ਲੈ ਕੇ ਆਣਾ, ਅੱਬੂ ਨੇ ਜਲਦੀ ਉੱਠਣਾ, ਫਿਰ ਪੈਦਲ ਅੱਬੂ ਨੇ ਜਾਣਾ। ਉਸ ਜ਼ਮਾਨੇ 'ਚ ਉਹ ਥੈਲੇ ਹੁੰਦੇ ਸਨ, ਕੱਪੜੇ ਦੇ ਸਿਲੇ ਹੋਏ ਥੈਲੇ, ਉਹ ਕੱਪੜੇ ਦੇ ਸੀਤੇ ਹੋਏ ਥੈਲੇ ਹੁੰਦੇ ਸਨ, ਉਹ ਫਿਰ ਲੈ ਕੇ ਜਾਣੇ। ਉੱਥੋਂ ਫਿਰ ਅੱਬੂ ਨੇ ਹਲਵਾ ਪੂਰੀ ਲੈ ਕੇ ਆਉਣਾ ਅਤੇ ਫਿਰ ਅਸੀਂ ਖਾਣਾ। ਲੇਕਿਨ ਬਹੁਤ ਘੱਟ ਆਉਂਦਾ ਸੀ, ਲੇਕਿਨ ਬੜਾ ਮਜ਼ੇਦਾਰ ਲੱਗਦਾ ਹੁੰਦਾ ਸੀ। ਹਾਂ, ਘਰਾਂ ਵਿੱਚ ਔਰਤਾਂ ਜ਼ਰੂਰ ਬਣਾਉਂਦੀਆਂ ਸਨ ਹਲਵਾ ਪੂਰੀ, ਅਕਸਰ ਬਣ ਜਾਂਦਾ ਹੁੰਦਾ ਸੀ। ਜਿਵੇਂ ਰਾਤ ਨੂੰ ਅੱਬੂ ਨੇ ਕਹਿਣਾ ਨਾ ਕਿ ਹਫਤੇ ਵੀ ਇਸ ਛੁੱਟੀ ਵਾਲੇ ਦਿਨ ਵੀ ਹਲਵਾ ਪੂਰੀ ਬਣਾਓ, ਅਤੇ ਘਰ ਵਿੱਚ ਤਾਂ ਫਿਰ ਬਣ ਜਾਂਦਾ ਹੁੰਦਾ ਸੀ। ਸਾਡੀ ਅੰਮੀ ਅੱਲਾ ਜੰਨਤ ਨਸੀਬ ਕਰੇ, ਉਹਨਾਂ ਨੇ ਫਿਰ ਰਾਤ ਨੂੰ ਹੀ ਸੂਜੀ ਛਾਣ ਕੇ ਸਾਰਾ ਚੀਜ਼ਾਂ ਤਿਆਰ ਕਰਕੇ ਰੱਖ ਦੇਣੀਆਂ, ਤਾਂ ਕਿ ਸਵੇਰੇ ਉਹ ਇਹ ਕੰਮ ਛਾਣ ਛੁਣ ਦਾ ਹੋ ਜਾਏ। ਉਹ ਚਣੇ ਚੁਣੇ ਜਿਹੜੇ ਥੋੜ੍ਹੇ ਬਹੁਤ ਕਰਕੇ ਰੱਖ ਦੇਣੇ, ਵੀ ਸਵੇਰੇ ਉੱਠਦੇ ਹੀ ਬਸ ਵੀ ਫਿਰ ਆਲੂ ਦੀ ਜ਼ਿਆਦਾ ਬਣਦੀ ਹੁੰਦੀ ਸੀ ਤਰਕਾਰੀ ਨਾਲ, ਅਤੇ ਉਹ ਪਾ ਕੇ ਕਲੌਂਜੀ ਪਾ ਕੇ ਅਤੇ ਨਾਲ ਫਿਰ ਅੰਮੀ ਨੇ ਗਰਮ ਗਰਮ ਪੂੜੀਆਂ ਕੱਢਦੀ, ਜਿਹੜਾ ਪਿੱਤਲ ਦੀ ਹੁੰਦੀ ਸੀ ਸਾਡੀ ਜਿਹੜੀ ਕੜਾਹੀ ਹੁੰਦੀ ਸੀ, ਜੇ ਅੰਮੀ ਤਲਦੇ ਹੁੰਦੇ ਸਨ। ਫਿਰ ਅੰਮੀ ਨੇ ਪੂੜੀਆਂ ਕੱਢ ਕੇ ਸਾਨੂੰ ਦੇਈ ਜਾਣੀਆਂ, ਹਲਵਾ ਪਹਿਲੇ ਡਨ ਕਰ ਲੈਣਾ, ਫਿਰ ਨਾਲ ਨਾਲ ਪੂਰੀਆਂ, ਅਤੇ ਬਸ ਵੀ ਮਜ਼ਾ ਆ ਜਾਂਦਾ ਹੁੰਦਾ ਸੀ। ਕਿ ਉਹ ਘਰ ਵਿੱਚ ਬਹੁਤ ਬਣਦਾ ਹੁੰਦਾ ਸੀ ਕਿ ਛੁੱਟੀ ਹੈ, ਸਰਦੀਆਂ ਨੇ ਖਾਸ ਤੌਰ 'ਤੇ ਛੁੱਟੀ ਹੈ, ਅਤੇ ਫਿਰ ਹਲਵਾ ਪੂਰੀ ਬਣ, ਕੋਈ ਮਹਿਮਾਨ ਆਇਆ ਹੋਵੇ ਤਾਂ ਵੀ ਬੜੇ ਇਤਮਾਮ ਨਾਲ ਬਣ ਜਾਂਦਾ ਸੀ। ਅਤੇ ਹਲਵਾ ਪੂਰੀ ਤਾਂ ਬਈ ਆਲਮਗੀਰ ਸਤ੍ਹਾ 'ਤੇ ਮਸ਼ਹੂਰ ਡਿਸ਼ ਹੈ, ਇਹ ਕਿਸੇ ਤਾਰੁਫ ਕੀ ਮੁਹਤਾਜ ਨਹੀਂ ਹੈ, ਅਤੇ ਬੜਾ ਹੀ ਚੰਗਾ ਲੱਗਿਆ। ਅਤੇ ਇਸੇ ਤਰ੍ਹਾਂ ਹੀ ਕੱਲ੍ਹ ਕਮਾਲ ਭਾਈ ਦੀ ਮਿਸਿਸ ਮੇਰੇ ਪੜੋਸੀ ਜਿਹੜੇ ਨੇ ਉਹ ਮਿਲਣ ਵਾਸਤੇ ਆਏ, ਤਾਂ ਉਹ ਮੇਰੇ ਵਾਸਤੇ ਨਾ ਇੱਕ ਤੇਲ ਲੈ ਕੇ ਆਏ, ਉਹ ਇੱਕ ਸ਼ੀਸ਼ੀ ਲੈ ਕੇ ਆਏ। ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਨਾ ਆਪਣੇ ਬਣਾਇਆ ਵੇ ਗੋਡੇ ਦੇ ਦਰਦ ਵਾਸਤੇ, ਅਤੇ ਤੁਸੀਂ ਕੀ ਕਹਿੰਦੇ ਨੇ ਯੂਜ਼ ਕਰਕੇ ਦੇਖੋ, ਸ਼ਾਇਦ ਤੁਹਾਨੂੰ ਆਰਾਮ ਆਵੇ, ਤੁਹਾਨੂੰ ਚੰਗਾ ਲੱਗੇ, ਅਤੇ ਫਿਰ ਮੈਂ ਤੁਹਾਨੂੰ ਅਗਰ ਤੁਹਾਨੂੰ ਆਰਾਮ ਆਏਗਾ ਮੈਂ ਤੁਹਾਨੂੰ ਦੱਸ ਦੇਵਾਂਗੀ ਕਿ ਬਈ ਕਿਸ ਤਰ੍ਹਾਂ ਬਣਾਉਣਾ ਵੇ। ਕੁਛ ਉਹਨਾਂ ਨੇ ਆਪਣੇ ਦੇਸੀ ਮਸਾਲਾ ਜਾਤ ਉਹ 'ਚ ਪਾ ਕੇ ਤੇਲ ਕੁਛ ਬਣਾਇਆ ਸੀ, ਅਤੇ ਉਹ ਫਿਰ ਮੈਂ ਕਿਹਾ ਵੀ ਮੈਂ ਤਾਂ ਟੋਟਕਿਆਂ ਦੀ ਯਕੀਨ ਰੱਖਣੀ ਆ, ਮੈਂ ਜ਼ਰੂਰ ਇਸਤੇਮਾਲ ਕਰਾਂਗੀ। ਔਰ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਵੀ ਬਣਾ ਕੇ ਮੇਰੇ ਵਾਸਤੇ ਲੈ ਕੇ ਆਏ, ਤੁਸੀਂ ਆਪਣੀਆਂ ਬਿਮਾਰੀਆਂ 'ਚ ਵੀ ਮੈਨੂੰ ਯਾਦ ਰੱਖਿਆ। ਲੋਕਾਂ ਨੂੰ ਕਹੀਦਾ ਨਾ ਆਪਣੀ ਦੁਆओं में हमें याद रखिएगा, ਅਤੇ ਵਹੀ ਉਹਨਾਂ ਨੇ ਦੁਆਵਾਂ 'ਚ ਯਾਦ ਰੱਖਿਆ, ਉਹਨਾਂ ਬਿਮਾਰੀ 'ਚ ਵੀ ਮੈਨੂੰ ਯਾਦ ਰੱਖਿਆ ਕਿ ਉਹਨਾਂ ਦੇ ਗੋਡੇ 'ਚ ਦਰਦ ਹੈ, ਉਹਨਾਂ ਨੇ ਮੇਰੇ ਗੋਡੇ ਦੇ ਦਰਦ ਦਾ ਅਹਿਸਾਸ ਕੀਤਾ। ਐਸੇ ਅਹਿਸਾਸ ਕਰਨ ਵਾਲੇ ਲੋਕ ਵੀ ਘੱਟ ਹੀ ਹੁੰਦੇ ਨੇ। ਬਹਿਰਹਾਲ ਉਹ ਮੈਨੂੰ ਦੇ ਕੇ ਗਏ, ਅਤੇ ਮੈਨੂੰ ਫਿਰ ਉਹ ਜ਼ਮਾਨੇ ਦੀ ਯਾਦ ਆ ਗਿਆ ਕਿ ਜਦੋਂ ਇਸ ਤਰ੍ਹਾਂ ਟੋਟਕਿਆਂ ਦੇ ਨਾਲ ਹੀ, ਜਾਂ ਜੋ ਲੋਕ ਇਸ ਤਰ੍ਹਾਂ ਚੀਜ਼ਾਂ ਨਾਲ ਆਰਾਮ ਆ ਜਾਂਦਾ ਹੁੰਦਾ ਸੀ। ਕਿ ਕਿਸੇ ਨੂੰ ਕੰਨ 'ਚ ਪੀੜ ਹੈ ਅਤੇ ਤਾਂ ਵੀ ਤੇਲ ਪਾਇਆ ਜਾਂਦਾ ਸੀ, ਕਿਸੇ ਨੂੰ ਦੰਦ 'ਚ ਦਰਦ ਹੈ ਅਤੇ ਲੂਣ ਲਾ ਕੇ ਉਹਨੂੰ ਮਲਿਆ ਜਾਂਦਾ ਸੀ, ਉਸ ਜਗ੍ਹਾ ਨੂੰ ਲੌਂਗ ਰੱਖੀ ਜਾਂਦੀ ਸੀ। ਅਤੇ ਇਸ ਤਰ੍ਹਾਂ ਉਹ ਖਾਸ ਕਰ ਜਦੋਂ ਛੋਟਾ ਬੱਚਾ ਪੈਦਾ ਹੁੰਦਾ ਸੀ ਨਾ, ਲੜਕਾ ਅਗਰ ਹੁੰਦਾ ਸੀ, ਉਹਦੇ ਖਤਨੇ ਵਗੈਰਾ ਹੁੰਦੇ ਸਨ। ਮੁਸਲਮਾਨੀ ਵੀ ਕਹਿੰਦੇ ਨੇ, ਖਤਨੇ ਵੀ ਕਹਿੰਦੇ ਨੇ। ਖਤਨੇ ਜਦੋਂ ਹੁੰਦੇ ਸਨ, ਉਹ ਖਤਨੇ ਨਾਈ ਹੀ ਕਰ ਦਿਆ ਕਰਦਾ ਸੀ। ਅੱਜ ਕੱਲ੍ਹ ਤਾਂ ਹੌਸਪੀਟਲ ਜਾਂਦੇ ਨੇ, ਔਰ ਉਹ ਹੌਸਪੀਟਲ ਵਾਲੇ ਇੱਕ ਰਿੰਗ ਚੜਾ ਦਿੰਦੇ ਨੇ ਬੱਚੇ ਨੂੰ, ਔਰ ਇੰਨਾ ਉਹਨੂੰ ਨੈਪੀ ਲਾਣੀ ਕਰਨੀ ਇੰਨਾ ਔਖਾ ਲੱਗਦਾ। ਉਹਨਾਂ ਜ਼ਮਾਨਿਆਂ 'ਚ ਐਸੀ ਚੀਜ਼ ਨਹੀਂ ਸੀ, ਸਿੱਧਾ ਸਿੱਧਾ ਨਾਈ ਆਉਂਦੇ ਹੁੰਦੇ ਸਨ, ਉਹ ਆ ਕੇ ਖਤਨੇ ਬੱਚੇ ਨੂੰ ਜਲਦੀ ਕਰਾ ਲਿਆ ਜਾਂਦਾ ਸੀ ਕਿ ਜਦੋਂ ਬੱਚਾ ਬੜਾ ਹੋਏਗਾ ਉਹਨੂੰ ਤਕਲੀਫ ਵੀ ਜ਼ਿਆਦਾ ਹੋਏਗੀ, ਔਰ ਦੂਸਰੇ ਤੀਸਰੇ ਦਿਨ ਹੀ ਖਤਨੇ ਕਰਾ ਲਏ ਜਾਂਦੇ ਸਨ। ਅਤੇ ਉਹਦੇ ਵਿੱਚ ਫਿਰ ਤੇਲ ਲੈ ਕੇ ਨਾ ਸਰੋਂ ਦਾ, ਜਾਂ ਕੋਈ ਵੀ ਜਿਹੜਾ ਇਸਤੇਮਾਲ ਕਰਦੇ, ਜ਼ਿਆਦਾਤਰ ਲੋਕ ਸਰੋਂ ਦਾ ਹੀ ਤੇਲ ਇਸਤੇਮਾਲ ਕਰਦੇ ਸਨ ਜ਼ਮਾਨਿਆਂ 'ਚ। ਅਤੇ ਫਿਰ ਉਹ ਸਰੋਂ ਦੇ ਤੇਲ ਵਿੱਚ ਲਸਣ ਲੈ ਕੇ ਉਹਨੂੰ ਸਾਬਤੀ ਜਿਹੜਾ ਨਾ ਛਿੱਲਣਾ ਨਹੀਂ, ਉਹਨੂੰ ਉਹਦੀਆਂ ਪੋਚੀਆਂ ਅਲੱਗ ਅਲੱਗ ਕਰਕੇ ਨਾ ਛਿਲਕਿਆਂ ਸਮੇਤ ਪਾ ਦਿੱਤੀਆਂ ਜਾਂਦੀਆਂ ਸਨ। ਲਸਣ ਹਲਕੀ ਅੱਗ 'ਤੇ ਉਹਨੂੰ ਪਕਣਾ ਰੱਖ ਦਿੱਤਾ ਜਾਂਦਾ ਸੀ, ਉਹ ਫਿਰ ਪੱਕਦਾ ਜਾਂਦਾ ਸੀ, ਪੱਕਦਾ ਜਾਂਦਾ ਸੀ। ਉਹ ਫਿਰ ਅੰਦਰੋਂ ਪੋਚੀਆਂ ਸੜ ਕੇ ਸੁਆਹ ਹੋ ਜਾਂਦੀਆਂ ਸਨ, ਕਾਲੀਆਂ। ਬਸ ਉਹਨਾਂ ਨੂੰ ਕੱਢ ਦਿੱਤਾ ਜਾਂਦਾ ਸੀ। ਉਹ ਜਿਹੜਾ ਤੇਲ ਹੈ ਉਹ ਫਿਰ ਇੱਕ ਅਲੱਗ ਸ਼ੀਸ਼ੀ 'ਚ ਪਾ ਲਿਆ ਜਾਂਦਾ ਸੀ। ਉਹ ਜਦੋਂ ਬੱਚੇ ਦੀ ਮੁਸਲਮਾਨੀ ਹੁੰਦੀ ਸੀ, ਖਤਨੇ ਹੁੰਦੇ ਸਨ, ਉਹਦੇ ਉੱਪਰ ਥੋੜ੍ਹਾ ਜਿਹਾ ਰੂੰ ਲੈ ਕੇ ਇਸ ਤਰ੍ਹਾਂ ਕਰਕੇ ਲਾ ਦੇਣਾ, ਰੂੰ ਲੈ ਕੇ ਥੋੜ੍ਹਾ ਜਿਹਾ ਇਸ ਤਰ੍ਹਾਂ ਕਰਕੇ ਲਾ ਦੇਣਾ। ਉਹ 3 ਦਿਨ ਦੇ ਅੰਦਰ ਅੰਦਰ ਜ਼ਖਮ ਠੀਕ ਬਿਲਕੁਲ ਬੱਚਾ ਭਲਾ ਚੰਗਾ ਹੋ ਜਾਂਦਾ ਸੀ। ਯਕੀਨ ਮੰਨੋ ਕਿ ਲੱਗਦਾ ਹੀ ਨਹੀਂ ਸੀ ਕਿ ਖਤਨੇ ਹੋਏ ਨੇ, ਯਾਨੀ ਕੋਈ ਜ਼ਖਮ ਹੈ। ਅਤੇ ਉਹ ਇੰਨੇ ਅੱਛੇ ਜ਼ਮਾਨੇ ਸਨ ਕਿ ਇਸ ਤਰ੍ਹਾਂ ਲੋਕ ਟੋਟਕਿਆਂ ਨਾਲ, ਅਤੇ ਕੰਨ 'ਚ ਪੀੜ ਹੈ ਉਹੀ ਤੇਲ ਜਿਹੜਾ ਵੇ ਕੰਨ 'ਚ ਪਾ ਲਿਆ ਜਾਂਦਾ ਸੀ ਲਸਣ ਵਾਲਾ, ਕਿ ਕੰਨ 'ਚ ਕਿਸੇ ਦਾ ਦਰਦ ਹੈ ਉਹਨੂੰ ਕੰਨ ਤੋਂ ਆਰਾਮ ਵੀ ਆ ਜਾਂਦਾ ਸੀ ਦਰਦ ਦਾ। ਫਿਰ ਕਿਸੇ ਨੂੰ ਕੀ ਕਹਿੰਦੇ ਨੇ ਗੋਡੇ 'ਚ ਦਰਦ ਹੈ, ਅਤੇ ਇਸ ਤਰ੍ਹਾਂ ਲਸਣ ਸਾੜ ਕੇ ਜਿਹੜਾ ਤੇਲ ਰੱਖਿਆ ਜਾਂਦਾ ਸੀ ਉਹ ਬਹੁਤ ਸਾਰੇ ਇਸਤੇਮਾਲ 'ਚ ਆਉਂਦਾ ਸੀ। ਕਿ ਗੋਡੇ ਦਾ ਦਰਦ ਹੈ, ਕਿਸੇ ਨੂੰ ਕੁਛ ਹੈ, ਉਹ ਸਾਰੀਆਂ ਚੀਜ਼ਾਂ 'ਚ। ਪਰ ਦਿਲ ਦਾ ਦਰਦ ਦਾ ਆਰਾਮ ਨਹੀਂ ਆਉਂਦਾ ਸੀ। ਦਿਲ ਦੀ ਜਿਹੜੀ ਲੱਗੀ ਹੁੰਦੀ ਸੀ ਨਾ, ਦਿਲ ਲੱਗੀ ਮੈਂ ਐਸੀ ਦਿਲ ਕੋ ਲੱਗੀ ਕਿ ਦਿਲ ਖੋ ਗਿਆ, हाय रे दिल खो गया, किसी का दीवाना ये दिल हो गया,
ये दिल हो ਗਿਆ ਤੇ ਦਿਲ ਲੱਗੀ ਮੈਂ ਅਸੀਂ ਦਿਲ ਕੋ ਲੱਗੀ ਵੀ ਦਿਲ ਦਾ ਇਲਾਜ ਨਹੀਂ ਹੁੰਦਾ ਸੀ, ਬਾਕੀ ਕਿਸੇ ਪਾਸੇ ਤੁਹਾਨੂੰ ਦਰਦ ਹੈ, ਤੁਹਾਡਾ ਪੱਠਾ ਦਰਦ ਕਰ ਰਿਹਾ, ਲੱਕ 'ਚ ਪੀੜ ਹੈ, ਇਸ ਤਰ੍ਹਾਂ ਦੀ ਦਰਦ। ਔਰ ਕੁਝ ਲੋਕ ਉਹਦੇ ਵਿੱਚ ਜਵਾਇਨ ਵੀ ਪਾ ਦਿੰਦੇ ਹੁੰਦੇ ਸਨ, 2 ਲੌਂਗ ਵੀ ਸੁੱਟ ਦੇਣੇ, ਇਸ ਤਰ੍ਹਾਂ ਦੀਆਂ ਚੀਜ਼ਾਂ ਕਰਕੇ ਨਾ ਤੇ ਉਹ ਫਿਰ ਤੇਲ ਬਣਾ ਲਿਆ ਜਾਂਦਾ ਸੀ। ਉਹ ਫਿਰ ਹਰ ਘਰ 'ਚ ਰੱਖਿਆ ਹੁੰਦਾ ਸੀ ਕਿ ਵੀ ਵਕਤ ਦੀ ਜ਼ਰੂਰਤ ਕੰਮ ਆ ਜਾਵੇ। ਉਹ ਬਣਾ ਕੇ ਔਰਤਾਂ ਰੱਖ ਦਿੰਦੀਆਂ ਸਨ, ਫਿਰ ਥੋੜ੍ਹਾ ਜਿਹਾ ਉਹਨੂੰ ਸੇਕਣਾ ਤੇ ਚਲੋ ਜੀ ਬੱਚੇ ਨੂੰ ਲਾ ਦੇਣਾ, ਕਿਸੇ ਵੱਡੇ ਨੂੰ ਤਕਲੀਫ ਹੈ, ਇਸ ਤਰ੍ਹਾਂ ਫਿਰ ਇਲਾਜ ਹੁੰਦੇ ਸਨ ਕਿ ਜਦੋਂ ਬਹੁਤ ਜ਼ਿਆਦਾ ਇਲਾਜ ਦੀਆਂ ਸਹੂਲਤਾਂ ਨਹੀਂ ਸਨ ਔਰ ਲੋਕਾਂ ਨੂੰ ਆਰਾਮ ਵੀ ਆ ਜਾਂਦਾ ਹੁੰਦਾ ਸੀ। ਇਸ ਬੱਚਾ ਜਦੋਂ ਛੋਟਾ ਹੁੰਦਾ ਸੀ, ਜਿਸ ਘਰ ਵਿੱਚ ਵੀ ਬੱਚੇ ਦੀ ਆਮਦ ਦਾ ਹੁੰਦਾ ਸੀ ਕਿ ਬਈ ਨਕਾਰਾ ਵੱਜ ਜਾਂਦਾ ਥਾ ਕਿ ਨਕਾਰਾ ਵੱਜ ਜਾਂਦਾ ਸੀ, ਕਿ ਇੱਕ ਬੱਚਾ ਤੁਹਾਡੇ ਵੱਲ ਆਉਣ ਵਾਲਾ ਹੈ ਬਈ, ਤੇ ਬਸ ਨਾਲ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਸਨ। ਤੇ ਉਦੋਂ ਤੇ ਇਸ ਤਰ੍ਹਾਂ ਨਹੀਂ ਪਤਾ ਹੁੰਦਾ ਸੀ ਕਿ ਬਈ ਕੁੜੀ ਹੋਣੀ ਹੈ ਜਾਂ ਮੁੰਡਾ ਹੋਣਾ ਵੇ, ਕੋਈ ਸੈਕਸ ਦਾ ਕੋਈ ਪਤਾ ਨਹੀਂ ਹੁੰਦਾ ਸੀ। ਬਸ ਲੋਕ ਇੱਕ ਬੱਚੇ ਦਾ ਇੰਤਜ਼ਾਰ ਕਰ ਰਹੇ ਹੁੰਦੇ ਸਨ ਕਿ ਸਾਡੇ ਘਰ ਇੱਕ ਛੋਟਾ ਮੋਟਾ ਚੁੰਨਾ ਮੁੰਨਾ ਸਾਡੇ ਘਰ ਆਉਣ ਵਾਲਾ ਵੇ। ਤੇ ਉਹ ਫਿਰ ਲੋਕ ਆਪਣੇ ਔਰਤਾਂ ਫਿਰ ਬਕਸੇ ਖੰਗਾਲਦੀਆਂ ਸਨ ਕਿ ਬਈ ਕੱਢੋ ਵੀ ਹੁਣ ਕੱਪੜੇ, ਕੋਈ ਉਹ ਜਿਹੜੇ ਕੱਪੜੇ ਸੀਂਦੀਆਂ ਸਨ ਔਰਤਾਂ, ਫਿਰ ਉਹ ਜਿਹੜੇ ਛੋਟੇ ਛੋਟੇ ਕੱਪੜੇ ਬਚ ਜਾਂਦੇ ਸਨ ਨਾ, ਉਹ ਫਿਰ ਰੱਖ ਦਿੱਤੇ ਜਾਂਦੇ ਸਨ ਵੀ ਕੋਈ ਬੱਚਾ ਹੋਏਗਾ ਉਹਦੀ ਸਿਲਾਈ ਦੇ ਕੰਮ ਆ ਜਾਣਗੇ। ਤੇ ਫਿਰ ਇਸ ਤਰ੍ਹਾਂ ਉਹ ਫਿਰ ਕੱਪੜੇ ਬੈਗਾਂ 'ਚੋਂ ਜਿਹੜੀ ਔਰਤਾਂ ਨੇ ਸਿਲਾਈਆਂ ਕਰਕੇ ਰੱਖੇ ਹੁੰਦੇ ਸਨ ਛੁਪਾ ਛੁਪੂ ਕੇ ਕਿ ਉਹ ਫਿਰ ਨਿਕਲਦੇ ਸਨ। ਫਿਰ ਛੋਟੇ ਛੋਟੇ ਦੇ ਕੱਪੜੇ ਸੀਤੇ ਜਾਣੇ ਤੇ ਉਹਦੇ ਫਿਰ ਜਬਲੇ ਸੀਤੇ ਜਾਂਦੇ ਸਨ। ਕੋਈ ਪਲੇਨ ਹੈ ਤੇ ਉੱਤੇ ਥੋੜ੍ਹੀ ਜਿਹੀ ਕਢਾਈ ਕਰ ਲਈ ਜਾਂ ਫਿਰ ਉਹਨੂੰ ਸੀ ਲਿਆ। ਲੇਕਿਨ ਉਸ ਜ਼ਮਾਨੇ 'ਚ ਇਸ ਤਰ੍ਹਾਂ ਨਹੀਂ ਹੁੰਦਾ ਸੀ ਕਿ ਕੁੜੀ ਨੇ ਪਿੰਕ ਕਲਰ ਪਾਉਣਾ ਹੈ ਤੇ ਲੜਕੇ ਨੇ ਬਲੂ ਕਲਰ ਪਾਉਣਾ ਵੇ। ਅੱਜ ਕੱਲ੍ਹ ਦੇ ਸ਼ਸ਼ਕੇ ਹੀ ਅਲੱਗ ਨੇ, ਕੁੜੀ ਹੈ ਤਾਂ ਬਈ ਪਿੰਕ ਪਿੰਕ ਸ਼ੈਵਾਂ ਦੀਆਂ ਲਵੋ, ਮੁੰਡਾ ਵੇ ਤੇ ਉਹਦਾ ਬਲੂ ਕਲਰ ਖਰੀਦੋ। ਉਦੋਂ ਰੰਗ ਜਿਹੜਾ ਨਾ ਕਿਸੇ ਵਾਸਤੇ ਮਖਸੂਸ ਨਹੀਂ ਸੀ, ਨਾ ਲੋਕਾਂ ਨੂੰ ਇੰਨਾ ਪਤਾ ਸੀ। ਬਸ ਲੋਕ ਲਾਲ ਵੀ ਮੁੰਡੇ ਪਾ ਲੈਂਦੇ ਸਨ ਤੇ ਪ੍ਰਿੰਟਡ ਵੀ ਬੱਚਿਆਂ ਨੇ ਪਾਏ ਹੁੰਦੇ ਸਨ। ਸਭ ਜੋ ਬਸ ਘਰ ਟੱਲੀ ਦਸਤਿਆਬ ਹੁੰਦੀ ਸੀ। ਬਾਜ਼ਾਰ ਦਾ ਇੰਨਾ ਚੱਕਰ ਨਹੀਂ ਹੁੰਦਾ ਸੀ ਕਿ ਬਾਜ਼ਾਰੋਂ ਜਾ ਕੇ ਲੋਕ ਖਰੀਦਣ, ਨਾ ਇੰਨੀ ਲੋਕਾਂ ਦੀ ਕੁਵਤ ਖਰੀਦ ਸੀ ਔਰ ਨਾ ਹੀ ਇੰਨੇ ਬਾਜ਼ਾਰ ਆਮ ਸਨ ਕਿ ਜਾ ਕੇ ਤੁਸੀਂ ਫਟਾਫਟ ਲੈ ਕੇ ਆ ਜਾਓ। ਲੋਕ ਸਾਦੇ ਸਾਦੇ ਘਰਾਂ 'ਚ ਰਹਿੰਦੇ ਸਨ, ਔਰਤਾਂ ਖੁਦ ਹੀ ਕੱਢ ਕੇ ਉਹ ਬੱਚੇ ਦੇ ਸੀ ਲਏ ਜਾਂਦੇ ਸਨ ਕੱਪੜੇ। ਅਤੇ ਉਹ ਫਿਰ ਜਿਹੜੇ ਰਿਸ਼ਤੇਦਾਰ ਔਰਤਾਂ ਹੁੰਦੀਆਂ ਸਨ ਉਹਨਾਂ ਨੂੰ ਪਤਾ ਚੱਲਦਾ ਸੀ ਵੀ ਫਲਾਂ ਦੇ ਘਰ ਬੱਚਾ ਹੋਣ ਵਾਲਾ ਹੈ, ਅਤੇ ਉਹ ਵੀ ਫਿਰ ਆਪਣੇ ਬਕਸੇ ਵਕਸੇ ਖੰਗਾਲ ਕੇ ਕੋਈ ਕੱਢੇ ਹੁੰਦੇ ਸਨ। ਬਾਅਦ ਤੇ ਲੋਕ ਤੁਹਾਨੂੰ ਕੱਪੜਾ ਹੀ ਫੜਾ ਜਾਂਦੇ ਸਨ, ਲਓ ਵੀ ਮੇਰੇ ਕੋਲ ਇਹ ਪਏ ਨੇ 2-4 ਪੀਸ, ਤੁਸੀਂ ਸੀ ਲਵੋ। ਔਰ ਬਾਅਦ ਕੋਈ ਬਹੁਤ ਹੀ ਜ਼ਿਆਦਾ ਤੁਹਾਡਾ ਹੁੰਦਾ ਸੀ ਮੁਹੱਬਤ ਕਰਨ ਵਾਲਾ। ਅਤੇ मोहब्बत करने वाले कम ना होंगे तेरी महफिल में, लेकिन हम ना होंगे। मोहब्बत करने वाले कम ना होंगे। ਤੇ ਬਹੁਤ ਹੀ ਤੁਹਾਡਾ ਕੋਈ ਮੁਹੱਬਤ ਕਰਨ ਵਾਲਾ ਹੁੰਦਾ ਸੀ ਨਾ, ਉਹ ਫਿਰ ਤੁਹਾਨੂੰ ਫੜਾ ਜਾਂਦਾ ਸੀ ਕੇ ਚਲੋ ਭਈਆ 2-4 ਜਿਹੜਾ ਮੇਰੇ ਵੱਲੋਂ ਵੀ ਰੱਖ ਲਵੋ ਪਟੋਲੇ ਜਿਹੜੇ ਮੈਂ ਸੀ ਕੇ ਲੈ ਕੇ ਆਇਆ ਵਾਂ। ਅਤੇ ਉਹ ਫਿਰ ਦੇ ਦਿੱਤਾ ਜਾਂਦਾ ਸੀ। ਬੱਚੇ ਦੇ ਲੰਗੋਟ ਸਿਲਦੇ ਸਨ ਕਿਉਂਕਿ ਉਦੋਂ ਇਹ ਜਿਹੜੇ ਨੈਪੀ ਔਰ ਅੱਜ ਕੱਲ੍ਹ ਦੇ ਬੱਚੀਆਂ ਬੜੀਆਂ ਖੁਸ਼ਕਿਸਮਤ ਨੇ। ਮੈਂ ਕਹਿੰਦੀ ਹਾਂ ਬੱਚਿਆਂ ਦੇ ਹਵਾਲੇ ਦੇ ਨਾਲ ਅੱਜ ਕੱਲ੍ਹ ਜਿਹੜੀਆਂ ਮਤਲਬ ਬੱਚੇ ਪੈਦਾ ਹੋ ਰਹੇ ਨੇ ਉਹ ਵੀ ਬੜੇ ਖੁਸ਼ਕਿਸਮਤ ਨੇ, ਔਰ ਜਿਹੜੇ ਬੱਚਿਆਂ ਦੀ ਮਾਵਾਂ ਨੇ ਉਹ ਵੀ ਬੜੀਆਂ ਖੁਸ਼ਕਿਸਮਤ ਨੇ ਕਿ ਤੁਸੀਂ ਦੇਖੋ ਇੱਕ ਇਹ ਜਿਹੜਾ ਨੈਪੀਜ਼ ਆ ਗਈਆਂ ਨੇ ਡਿਸਪੋਜ਼ੇਬਲ, ਇਹ ਜਿਹੜੇ ਆ ਗਏ ਨੇ, ਅਤੇ ਕਿੰਨਾ ਅੱਛੀਆਂ ਚੀਜ਼ਾਂ ਨੇ ਕਿ ਬੱਚੇ ਨੂੰ ਸਾਫ਼ ਕਰੋ ਔਰ ਉਹਨੂੰ ਕਰਕੇ ਉਸ ਚੀਜ਼ ਨੂੰ ਸੁੱਟ ਦੇਵੋ। ਤੁਹਾਨੂੰ ਤੁਸੀਂ ਹੱਥ ਦੇ ਨਾਲ ਕੋਈ ਐਸੀ ਚੀਜ਼ ਨਹੀਂ ਕਰਨੀ ਹੈ। ਤਾਂ ਉਸ ਜ਼ਮਾਨੇ 'ਚ ਔਰਤਾਂ ਫਿਰ ਲੰਗੋਟ ਸੀਂਦੀਆਂ ਹੁੰਦੀਆਂ ਸਨ ਬੱਚੇ ਵਾਸਤੇ, ਔਰ ਜ਼ਿਆਦਾ ਤਾਦਾਦ 'ਚ ਸੀਤੀਆਂ ਕਿਉਂਕਿ ਬੱਚਾ ਛੋਟਾ ਬੱਚਾ ਬਾਰ ਗਿੱਲਾ ਕਰ ਦਿੰਦਾ, ਬਾਰ ਗਿੱਲਾ ਕਰਦਾ ਹੋਵੇ। ਅਤੇ ਉਹ ਫਿਰ ਜਿਹੜੀ ਲਵੇਟਣ ਵਾਲੀ ਹੁੰਦੀ ਸੀ ਨਾ, ਜਿਸ 'ਚ ਬੱਚੇ ਨੂੰ ਲਵੇਟਿਆ ਹੁੰਦਾ ਸੀ, ਉਹ ਚਾਦਰ ਛੋਟੀ ਇੱਕ ਉਹ ਵੀ ਗਿੱਲੀ ਹੋ ਜਾਂਦੀ ਸੀ, ਜ਼ਾਰੇ ਉਹਨਾਂ ਇਸ ਤਰ੍ਹਾਂ ਸੀ। ਫਿਰ ਉਹ ਜ਼ਿਆਦਾ ਸੀਤੇ ਜਾਂਦੇ ਸਨ ਕਿ ਬਈ ਨਾਲ ਧੋ ਕੇ ਪਾਣੇ, ਨਾਲ ਜ਼ਿਆਦਾ ਤਾਦਾਦ 'ਚ ਜ਼ਰੂਰਤ ਹੁੰਦੀ ਸੀ। ਅਤੇ ਉਹ ਫਿਰ ਲੰਗੋਟ ਸੀਣੇ। ਲੰਗੋਟ ਦੇ ਵਿੱਚ ਵੀ ਫਿਰ ਇਸ ਤਰ੍ਹਾਂ ਇੱਕ ਪਾਸੇ ਇਸ ਤਰ੍ਹਾਂ ਕਰਕੇ ਇੱਕ ਬਣਾਇਆ ਜਾਂਦਾ ਸੀ ਗੋਲ ਜਿਹਾ ਰਿੰਗ ਸਟਾਈਲ ਕਹਿ ਲਓ। ਇੱਕ ਟੱਲੀ ਨੂੰ ਸੀ ਕੇ ਨਾ ਐਸਾ ਕਰ ਦੇਣਾ, ਅਤੇ ਉਹਦੇ ਵਿੱਚੋਂ ਫਿਰ ਇੱਕ ਪਾਸੇ ਕੱਪੜਾ ਲਾ ਕੇ ਇਸ ਗੰਢ ਜੀ ਲਾ ਦਿੱਤੀ ਜਾਂਦੀ ਸੀ ਕਿ ਵੀ ਚਲੋ ਲੰਗੋਟ ਐਸਾ ਬੰਦ ਕਰਨ ਦਾ ਵੀ ਉਹਨਾਂ ਹੁੰਦਾ ਸੀ ਕਿ ਫਿਰ ਉਹਨੂੰ ਖੋਲ੍ਹ ਕੇ ਤਿਕੋਨ ਸਟਾਈਲ ਦਾ ਐਸਾ ਲੰਗੋਟ ਹੁੰਦਾ ਸੀ, ਔਰ ਉਹਨੂੰ ਫਿਰ ਕੀ ਕਹਿੰਦੇ ਨੇ ਬੱਚੇ ਨੂੰ ਪਾ ਦਿੱਤਾ ਜਾਂਦਾ ਸੀ। ਫਿਰ ਬੱਚੇ ਨੇ ਫਿਰ ਉਹ ਗਿੱਲਾ ਕਰਨਾ, ਫਿਰ ਉਹ ਵਟਾਉਣਾ, ਅਤੇ ਦੂਸਰੀ ਥੱਲੇ ਚਾਦਰ ਵਿਛਾਉਣੀ, ਉਹਨੂੰ ਕਹਿੰਦੇ ਸਨ ਵਿਛਾਉਣੀ, ਵਿਛਾ ਦਿੱਤੀ ਜਾਂਦੀ ਸੀ। ਫਿਰ ਉਹ ਗਿੱਲੀ ਹੋ ਜਾਣੀ ਅਤੇ ਫਿਰ ਉਹ ਕੱਢਣੀ। ਇਸ ਤਰ੍ਹਾਂ ਉਹ ਖਾਸਾ ਕੰਮ ਹੁੰਦਾ ਸੀ।
ਫਿਰ ਉਹ ਜ਼ਮਾਨੇ ਸਾਰੇ ਔਰਤਾਂ ਕਰਦੀਆਂ ਸਨ ਵਿਚਾਰੀਆਂ, ਮਾਵਾਂ ਨੇ ਤਾਂ ਕਰਨਾ ਹੀ ਹੈ ਨਾ, ਬੱਚੇ ਨੂੰ ਗਿੱਲਾ ਤਾਂ ਨਹੀਂ ਛੱਡਣਾ। ਤਾਂ ਫਿਰ ਨਾਲੋਂ ਨਾਲ ਫਿਰ ਬੱਚਿਆਂ ਨੂੰ ਦੇਖਿਆ ਜਾਂਦਾ ਸੀ, ਬੱਚੇ ਦੀ ਇਸ ਤਰ੍ਹਾਂ ਬੜੀ ਹਿਫਾਜ਼ਤ ਕੀਤੀ ਜਾਂਦੀ ਸੀ ਵੀ ਗਿੱਲਾ ਨਾ ਰਹਿ ਜਾਵੇ ਇਸ ਤਰ੍ਹਾਂ। ਫਿਰ ਕੁਛ ਅਰਸਾ ਆਇਆ ਤੇ ਪਲਾਸਟਿਕ ਦੀਆਂ ਜਿਹੜੇ ਨਾ ਚੱਡੀਆਂ ਆ ਗਈਆਂ ਸਨ, ਤੇ ਉਹ ਫਿਰ ਲਾ ਕੇ ਨਾ ਇੱਕ ਨੈਪੀ ਜੀ ਬੰਨ੍ਹ ਕੇ ਕੱਪੜੇ ਦੀ, ਤੇ ਉੱਤੋਂ ਪਾ ਦਿੱਤਾ ਜਾਂਦਾ ਸੀ। ਉਹਦੇ ਨਾਲ ਹੁੰਦਾ ਸੀ ਕਿ ਕਮ ਸੇ ਕਮ ਜਿਹੜਾ ਬੱਚਾ ਕਰਦਾ ਸੀ, ਗਿੱਲਾ ਕਰਦਾ ਸੀ, ਉਹ ਬਾਹਰ ਨਹੀਂ ਆਉਂਦਾ ਸੀ। ਉਹ ਫਿਰ ਇਸ ਤਰ੍ਹਾਂ ਚੀਜ਼ਾਂ ਉਹ ਹੋਇਆ। ਉਸ ਤੋਂ ਬਾਅਦ ਹੁਣ ਤਾਂ ਬਿਲਕੁਲ ਹੀ ਡਿਸਪੋਜ਼ੇਬਲ ਆ ਗਿਆ ਨਾ, ਬਈ ਲਾਓ ਤੇ ਸੁੱਟੋ ਤੇ ਅਗਲੀ ਲਾ ਦਿਓ ਤੇ ਅੱਲਾ ਅੱਲਾ ਤੇ ਖੈਰ ਸੱਲਾ। ਅਤੇ ਬੜਾ ਕੀ ਕਹਿੰਦੇ ਨੇ, ਹੁਣ ਤਾਂ ਸਹੂਲਤਾਂ ਹੋ ਗਈਆਂ ਨੇ, ਲੇਕਿਨ ਉਸ ਜ਼ਮਾਨੇ ਵਿੱਚ ਇੱਕ ਇੱਕ ਚੀਜ਼ ਬੱਚੇ ਦੀ, ਇੱਕ ਇੱਕ ਚੀਜ਼ ਫਿਰ ਘਰ ਹੀ ਤਿਆਰ ਕੀਤੀ ਜਾਂਦੀ ਸੀ। ਬੱਚੇ ਦੇ ਕੱਪੜੇ, ਬੱਚੇ ਦੇ ਲੰਗੋਟ, ਬੱਚੇ ਦੀ ਵਿਛੋਣੀਆਂ, ਅਗਰ ਸਰਦੀਆਂ ਨੇ ਤਾਂ ਸਵੈਟਰ, ਛੋਟੀ ਛੋਟੀਆਂ ਜਰਾਬਾਂ, ਟੋਪੀ, ਸਾਰੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਸਨ। ਫਿਰ ਕਈ 2-3 ਸੈੱਟ ਬਣਾਏ ਜਾਂਦੇ ਸਨ, ਕਿਉਂਕਿ ਸਰਦੀਆਂ ਦੇ ਕੱਪੜੇ ਸੁੱਕਣ 'ਚ ਵੀ ਫਿਰ ਟਾਈਮ ਲੱਗਦਾ ਹੈ ਨਾ, ਇਸ ਤਰ੍ਹਾਂ ਫਿਰ ਬੜਾ ਹੁੰਦਾ ਸੀ। ਅਤੇ ਫਿਰ ਜਦੋਂ ਬੱਚਾ ਹੋ ਜਾਂਦਾ ਸੀ ਉਦੋਂ ਵੀ ਫਿਰ ਉਹਦੇ ਬੜੇ ਨਾਜ਼ ਨਖਰੇ ਫਿਰ ਉਹਨੂੰ ਉਹ ਕੀਤਾ ਜਾਂਦਾ ਸੀ। ਸਭ ਤੋਂ 3-4 ਆਈਟਮ ਬੱਚੇ ਵਾਸਤੇ ਬਹੁਤ ਜ਼ਰੂਰੀ ਹੁੰਦੇ ਸਨ। ਇੱਕ ਹੁੰਦਾ ਸੀ ਜੀ ਗ੍ਰਾਈਪ ਵਾਟਰ, ਇੱਕ ਹੁੰਦਾ ਸੀ ਸੁਰਮਾ, ਇੱਕ ਹੁੰਦਾ ਸੀ ਪਾਊਡਰ। ਅਤੇ ਵੀ ਗ੍ਰਾਈਪ ਵਾਟਰ ਤਾਂ ਹਰ ਘਰ 'ਚ, ਜਿਸ ਘਰ 'ਚ ਬੱਚਾ ਹੋਵੇ ਨਾ, ਉਸ 'ਚ ਜ਼ਰੂਰ ਹੁੰਦਾ ਸੀ ਕਿ ਗ੍ਰਾਈਪ ਵਾਟਰ ਤੋਂ ਬਗੈਰ ਬੱਚਾ, ਐਸਾ ਲੱਗਦਾ ਸੀ ਬੱਚੇ ਦੀ ਕੁਛ ਅਸੀਂ ਦੇ ਹੀ ਨਹੀਂ ਰਹੇ। ਅਤੇ ਗ੍ਰਾਈਪ ਵਾਟਰ ਜ਼ਰੂਰ ਪਿਲਾਇਆ ਜਾਂਦਾ ਸੀ, ਅਤੇ ਨਾਲ ਕੀ ਕਹਿੰਦੇ ਨੇ ਉਹਨੂੰ ਸੁਰਮਾ ਜ਼ਰੂਰ ਲਾਇਆ ਜਾਂਦਾ ਸੀ। ਅੱਜ ਕੱਲ੍ਹ ਹੁਣ ਦੇ ਬੱਚੇ ਸੁਰਮਾ ਪਾਉਂਦੇ ਹੀ ਨਹੀਂ ਨੇ, ਕੋਈ ਸੁਰਮਾ ਪਾਉਣਾ ਹੀ ਨਹੀਂ ਚਾਹੁੰਦਾ। ਇਸ ਤਰ੍ਹਾਂ ਫਿਰ ਹੋ ਗਿਆ ਮਾਹੌਲ। ਵਰਨਾ ਤੇ ਬਈ ਉਸ ਜ਼ਮਾਨੇ 'ਚ ਸੁਰਮਾ ਪਾਇਆ ਜਾਂਦਾ ਸੀ ਕਿ ਅੱਖ ਖੁੱਲ੍ਹੇਗੀ, ਸੋਹਣੀ ਅੱਖ ਨਿਕਲੇਗੀ ਬੱਚੇ ਦੀ, ਅਤੇ ਫਿਰ ਉਹ ਫਿਰ ਇਸ ਹਿਸਾਬ ਨਾਲ ਪਾਇਆ ਜਾਂਦਾ ਸੀ ਸੁਰਮਾ। ਅਤੇ ਇਸ ਹਵਾਲੇ ਨਾਲ ਅਸੀਂ ਥੋੜ੍ਹੀ ਜਿਹੀ ਮਜ਼ੀਦ ਗੱਲ ਕਰਾਂਗੇ। ਮੇਰੀ ਗੱਲ ਹਮੇਸ਼ਾ ਲੰਬੀ ਹੋ ਜਾਂਦੀ ਹੈ, ਅਤੇ ਫਿਰ ਅਸੀਂ ਮਿਲਦੇ ਹਾਂ ਇੱਕ ਐਸੀ ਮੌਜ਼ੂ ਨੂੰ। ਕੱਲ੍ਹ ਅਸੀਂ ਥੋੜ੍ਹਾ ਜਿਹਾ ਅੱਗੇ ਹੋਰ ਕਰਾਂਗੇ, ਫਿਰ ਸੁਰਮੇ ਦੇ ਹਵਾਲੇ ਦੇ ਨਾਲ, ਉਸ ਹਵਾਲੇ ਦੇ ਨਾਲ ਅਸੀਂ ਗੱਲ ਕਰਾਂਗੇ, ਕਿਉਂਕਿ ਨਾਯਾਬ ਜ਼ਮਾਨਿਆਂ ਦੇ ਕਿੱਸੇ ਨੇ, ਅਸੀਂ ਛੱਡਣੇ ਨਹੀਂ ਨੇ, ਅਸੀਂ ਖਹਿੜਾ ਨਹੀਂ ਛੱਡਣਾ ਇਹਨਾਂ ਦਾ, ਅਸੀਂ ਜ਼ਿਕਰ ਕਰਦੇ ਰਹਿਣਾ। ਤੁਹਾਨੂੰ ਆਪਣੇ ਬਚਪਨ ਦੀ ਕੋਈ ਯਾਦ ਇਸ ਹਵਾਲੇ ਨਾਲ ਯਾਦ ਹੋਵੇ, ਕੋਈ ਬਚਪਨ ਦੇ ਹਵਾਲੇ ਨਾਲ, ਛੋਟੇ ਬੱਚੇ ਦੇ ਹਵਾਲੇ ਨਾਲ ਕੁਛ, ਤਾਂ ਜ਼ਰੂਰ ਮੇਰੇ ਨਾਲ ਕਮੈਂਟ ਕਰਕੇ ਸ਼ੇਅਰ ਕਰਿਓ। ਅਤੇ ਫਿਰ ਅਸੀਂ ਮਿਲਦੇ ਹਾਂ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਅਤੇ ਮੈਨੂੰ ਹੁਣ ਦੇਵੋ ਤੁਸੀਂ ਇਜਾਜ਼ਤ, ਖਾਸਾ ਟਾਈਮ ਸਾਡਾ ਹੋ ਗਿਆ ਵੇ। ਜੰਮੂ ਸ਼ਹਿਰ ਖਰੋਟ ਮਿੱਠੇ, ਜੰਮੂ ਸ਼ਹਿਰ ਖਰੋਟ ਮਿੱਠੇ, ਹੋ ਤੁਸੀਂ ਮੱਥ ਵੱਟ ਪਾਇਆ, ਸਰਸ ਤੇ ਹੀ ਛੋੜ ਦਿੱਤੇ, ਹੋ ਤੁਸੀਂ ਮੱਥ ਵੱਟ ਪਾਇਆ, ਸਰਸ ਤੇ ਹੀ ਛੋੜ ਦਿੱਤੇ। ਤੇ ਅੱਲਾ ਹਾਫਿਜ਼ ਤੇ ਰੱਬ ਰੱਖ।